ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਰਿਹਾ, ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚੀਆਂ ਨਗਾਉਣੀਆਂ ਪੈਂਦੀਆਂ, ਖੜ ਖੜ ਲੰਘਦੇ ਆ। ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਰੁੱਤੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ ਹੈ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂਦੀ ਕਰਕੇ ਚੱਲ ਜਾਂਦੇ, ਖੜੇ ਝੱਕੇ ਨੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਕੁਛ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ, ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੌਚਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ ਆ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ, ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ, ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ, ਕਿ ਸਾਨੂੰ ਹੋਰ ਵੀ ਰਜੇਵੇ ਕਰਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਹੈ, ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ। ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਛ। ਬਸ ਉਹ ਜਿਹਾ ਕੁਛ ਨਹੀਂ ਹੈ। ਮਲਕੀਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ। ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ 8 ਦਿਨ ਹੋਰ ਲਾ ਲਓ। ਫੇਰ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ। ਆਹ ਦੇਖ ਲਓ, ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨਾਲ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ, ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਇਹਨੂੰ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ। ਅੱਛਾ। ਹਾਂ, ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਰਿਹਾ, ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਹਾਂ, ਰਾਤ ਨੂੰ 9 ਵਜੇ ਆਉਂਦੇ ਆ, ਫਿਰ ਵੀ ਡਰਦੇ ਆਉਂਦੇ ਆ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ, ਮੰਡੀ ਜਾਣਾ। ਬੁਰਾ ਹਾਲ ਹੋਇਆ ਪਈ। ਕਾਹਦੇ ਨੇ? ਕਿੰਨਾ ਕੁ ਨਸ਼ਾ ਹੈਗਾ?
ਪੂਰੇ ਨਸ਼ਾ ਜੀ ਨਸ਼ਾ ਹੱਥ ਨਹੀਂ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ ਬੋਚ ਕੇ ਨਗਾਉਣੀਆਂ ਪੈਂਦੀਆਂ ਖੜ ਲੰਘਦੇ ਆ। ਜੇ ਹੁਣ ਆਪਾਂ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਹੋ ਲਿਆ, ਕਿਤੇ ਕਿਸੇ ਦੀ ਪੈਪ ਲਾ ਲਈ, ਕਿਸੇ ਦੀ ਕੇਬਲ ਲਾ ਲਈ, ਬੁਰਾ ਹਾਲ ਹੋਇਆ ਪਿਆ ਜੀ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਚੁਣ ਕੱਪ ਮਰ ਜਾਈਏ ਐਂ ਵੀ ਆ 4 ਮਣ ਦਾਣੇ ਜੁਖ ਜੇ ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ ਹੈ। ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀ ਮੂਦੀ ਕਰਕੇ ਤੁਰ ਜਾਂਦਾ ਜੀ। ਖੜੇ ਝੱਕੇ ਨੇ ਇੱਥੇ। ਅੱਛਾ ਹਾਂਜੀ ਉਹ ਦੱਸੋ। ਹਾਂਜੀ ਬਿਲਕੁਲ। ਹਾਂਜੀ ਪਹਿਲਾਂ ਕਾਰ ਦਾ ਕਿੰਨਾ ਕੁ ਫਰਕ ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਉਹੀ ਆ ਸਾਰਾ ਕੁਛ? ਉਹੀ ਕੁਛ ਹੈ ਸਾਰਾ ਕੁਛ। ਪਹਿਲਾਂ ਸੀਗਾ ਵੀ ਹੋ ਜੂਗਾ ਕੁਛ ਨਹੀਂ, ਡੱਕਾ ਖਾ ਜਾਣਾ ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ। ਹਾਂਜੀ ਮਤਲਬ 7-8 ਦਿਨ ਹੋ ਗਏ ਬੈਠੇ। ਹਾਂ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਅੱਛਾ। ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮਾੜੇ ਦਾ, ਚਾਹੇ ਕੋਈ ਤਕੜੇ ਤਾਂ ਵੀ ਜੇ ਮਾੜੇ ਤਾਂ। ਹਾਂਜੀ ਕਿੰਨੀ ਉਮਰ ਹੋ ਗਈ ਬਾਬਾ? ਉਹ ਬੱਚਾ ਜੀ 80 50 90 ਸਾਲ ਤੋਂ ਘੱਟ ਹੈ, ਥੋੜੀ 2 ਸਾਲ। ਅੱਛਾ। ਇੱਥੇ ਮੰਡੀ 'ਚ ਆਏ ਹੋ? ਇੱਥੇ ਮੰਡੀ 'ਚ ਆਏ ਆ, 5 ਦਿਨ ਹੋਏ ਬੈਠਿਆ ਨੂੰ, 6 ਦਿਨ ਚਾਲੀਆ ਇੱਕ ਨਾ ਤੁਰਿਆ ਜਾਂਦਾ। ਢੂਹੀ ਦੇ ਕੱਲ ਪਈ ਵੀ ਹੈ, ਲੱਤਾਂ 'ਚ ਕੱਲ ਵੀ ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਟਿੱਕੇ ਵਾਲੇ ਲੰਘਣੇ ਤੇ ਜੇਬਾਂ 'ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਠੀਕ ਇੱਥੇ ਬੈਠਿਆਂ ਨੂੰ। ਅੱਛਾ। ਕੋਈ ਹੱਦ ਨਹੀਂ ਜੀ। ਹਾਂ ਅਸੀਂ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ। ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ, ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਟੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ ਭਗਵੰਤ ਮਾਨ ਨੂੰ, ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੈਂ ਹੱਲ ਤਾਂ ਕਾਸ਼ ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਲੇ ਜਿੱਥੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ। ਕਰੂਗੀ ਹੈਂ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠੇ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਮਾਤਰ ਹੈ ਹੁਣ। ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਦ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ? ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਹੈ? ਮਿਲਦਾ 1500। 1500 ਮਿਲਦਾ? ਹਾਂ ਮਿਲਦਾ ਹੈ। ਨਾ ਮਹੀਨਾ ਹਾਂਜੀ ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ? ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ। ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਤੇ ਪੂਰਾ ਮੇਰਾ ਟੁੱਟਿਆ ਵਾ ਹੈ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ। ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ? ਹੋਰ ਆ ਪੈਨਸ਼ਨ ਹੀ ਹੈ। ਨਹੀਂ ਘਰ ਦੇ ਸੌਖੇ ਦੇ ਦਿੰਦੇ ਆ ਰੁਪਈਏ ਜਦੋਂ ਘਰੋਂ ਮੰਗਦੇ ਆ? ਹੋਰ ਫਿਰ ਦਿੰਦੇ ਕੀ ਕਰਨ? ਦੇਣੀ ਹੈ, ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਨੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜ਼ਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਂਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ, 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ? ਕੀ ਇਹ ਦੁਨੀਆ ਘੱਟ ਕਰਦੇ ਤੇ ਜਮਾ ਕਰਦੇ ਨਾ ਮਾਫ, ਕਰਦੇ ਨਾ ਮਾਫ। ਜਿਹੜੇ ਆ ਛੋਟਾ ਮਾਫ ਕਰਦਾ ਕੀ ਫਾਇਦਾ ਇਹਦਾ? ਇਹਦੇ ਨਾਲ ਕੀ ਹੁੰਦਾ ਸੀ? ਹੈਂ ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ, ਜਿਹੜਾ ਗਰੀਬ ਹੈ ਉਹਦਾ ਪਤਾ ਲਵੇ। ਤਗੜੇ ਦਾ ਕੀ ਹੈ? ਇਹਦਾ ਕਹਿੰਦੇ ਅਸੀਂ
ਹੈ ਜੀ ਕੀਆ ਲਿਆ ਸਾਡੇ ਪਿੰਡ 'ਚ ਇੱਕ ਦੋ ਗਾ ਦੇ ਸਾਡੇ ਢਿਲਵਾਂ 'ਚ ਇੱਕ ਦੋ ਗਾ ਦੇ ਗਰੀਬ ਆ ਕੀ ਕਰੇ ਐਂ ਦੱਸੋ। ਬਿਲਕੁਲ। ਸਰਪੰਚ ਕੀ ਨਾਮ ਹੈ ਜੀ? ਗੁਲਜ਼ਾਰ ਸਿੰਘ। ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ। 19 ਤਰੀਕ ਦੀ ਇੱਥੇ ਆਈ ਵੀ ਕਣਕ। ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ। FCI ਦੀ ਖਰੀਦ ਹੈ ਇੱਥੇ। ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ। ਜੇ ਸਰਪੰਚ ਦੇ ਨਾਲ 9 ਮੈਂਬਰ ਆ, ਜਿੱਧਰ ਸਰਪੰਚ ਚੱਲੂ ਉੱਧਰ ਹੀ ਚੱਲਣਗੇ। ਇਹ ਸਾਰਾ ਕੁਝ ਜੋ ਕੁਛ ਕਰਾਉਂਦਾ ਮੋਦੀ ਕਰਾਉਂਦਾ। FCI ਦੀ ਖਰੀਦ ਹੈ ਇੱਥੇ, ਕੋਈ ਇਹ ਪੰਜਾਬ ਸਰਕਾਰ ਦੀ ਚੀਜ਼ ਹੈ ਨਹੀਂ ਖਰੀਦ ਇਹ। ਤੇ ਆਹ ਕੁਛ ਆ, ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ ਸਾਡਾ ਤਾਂ ਝਾੜਦੇ ਸੀ। ਜਿੰਨੀਆਂ ਸਰਕਾਰਾਂ ਬਣ ਗਈਆਂ ਥੱਲੇ ਤਾਂ ਅਕਾਲੀਆਂ ਸਰਕਾਰਾਂ, ਥੱਲੇ ਕਾਂਗਰਸ ਦੀ ਆ ਜਾਂਦੀ ਆ ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ। ਸਰਕਾਰਾਂ ਉਲਟਾ ਆ ਗਈਆਂ। ਉਹ ਆਪਦੇ ਤਾਂ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ। ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ। 1975 75 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ। 67 ਪੈਸੇ ਤੇਲ ਸੀਗਾ ਲੀਟਰ। ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ। ਜੋੜ ਲਓ ਇਹਨੂੰ। ਹਾਂਜੀ, ਕਿਸਾਨ ਕਿੱਥੋਂ ਗੁਜ਼ਾਰਾ ਕਰੇ? ਹੈ ਕਿਸਾਨ ਕਰੇ ਕਿੱਥੋਂ? ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ, ਕਣਕ 8 ਪੈਸੇ ਮੂਹਰੇ ਸੀਗੀ ਤੇ ਹੁਣ ਤੇਲ ਹੈਗਾ 90 ਰੁਪਏ, ਕਣਕ ਹੈਗੀ 22 ਰੁਪਏ। ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ? ਹਾਂ। ਤੁਸੀਂ ਬਾਦਲ ਵਾਲੀ ਪੱਗ ਬੰਨੀ ਆ, ਹਾਂ ਪੱਕੇ ਅਕਾਲੀ ਲੱਗਦੇ? ਹਾਂਜੀ। ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ? ਮੈਨੂੰ ਹੋ ਗਏ 5 ਦਿਨ। 5 ਦਿਨ। ਆਪਾਂ ਤਾਂ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਹੈ ਸਹੀ ਸੁੱਕੀ ਹੈ ਉਹ ਨਾਲ ਦੀ ਨਾਲ ਹੀ ਭਰੀ ਜਾਵੇ ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਜਾਵੇ। ਘਰੋਂ ਘਰੀ ਜਾਣ ਲੋਕ, ਜੇ ਕੋਈ ਗਿੱਲੀ ਹੈ ਉਹਨੂੰ ਹਲਾ ਦੇ ਸਰਕਾਰ, ਬਸ ਇਹੀ ਕੰਮ ਹੈ। ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ। ਵੈਸੇ ਆ ਸਾਰੇ ਕਹੀ ਜਾਂਦੇ ਆ, ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ, ਤਾਂ ਕਹਿੰਦੇ ਆ ਸਰਕਾਰ ਬਹੁਤ ਵਧੀਆ। ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ ਆ। ਸਾਡਾ ਤਾਂ ਖਹਿੜਾ ਛੋਟੇ ਜ਼ਿਮੀਦਾਰ ਦਾ, ਸੁੱਕੀ ਪੈਲੀ ਵਿਕੇ ਦੂਜੀ ਆਵੇ ਬਸ। ਇਲੈਕਸ਼ਨ ਆ ਗਏ ਆ। ਹਾਂ ਆ ਗਏ। ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ? ਅਸੀਂ ਤਾਂ ਬਾਦਲ ਨੂੰ ਚਾਹੁੰਦੇ ਆ। ਬਾਦਲ ਨੂੰ? ਹਾਂ। ਸਾਡੇ ਦਾ ਜੋ ਕੁਛ ਕਰਿਆ, ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ। ਆ ਜਿਹੜੇ ਦਾਣੇ ਖਾਂਦੇ ਆ ਬਾਦਲ ਦੇ ਪੈਰੋਂ ਖਾਂਦੇ ਅਸੀਂ ਬੈਠੇ ਆ। ਹੁਣ ਵਾਲੀ ਸਰਕਾਰ ਨੇ ਕਿੰਨਾ ਕੁ ਕੰਮ ਕਰਤਾ? ਸਾਨੂੰ ਤਾਂ ਕੋਈ ਦਿੰਦੇ ਨੇ ਕਿ 600 ਯੂਨਿਟ ਮਾਫ ਕਰੀ ਹੈ, ਹੋਰ ਤਾਂ ਕੋਈ ਦਿੰਦਾ ਨਹੀਂ। ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ? ਜੇ ਕੋਈ ਆਊ ਫੇਰ ਹੀ ਹੈ ਜੀ। ਉਹਦੇ 4 ਦਿਨ ਹੋਰ ਦੇ ਆਇਆ ਸੀ ਇੰਸਪੈਕਟਰ, ਉਹਦੇ 12/7 ਆਇਆ ਸੀ ਜੀ। ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ, ਉੱਥੇ ਤਹਿਸੀਲਦਾਰ ਆਇਆ ਸੀ, ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ, 13-14 ਤੱਕ ਅਸੀਂ ਚੱਕਾਂਗੇ, ਪਰ ਇੱਥੇ ਕੋਈ ਨਹੀਂ ਆਇਆ। ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ। ਸਰਕਾਰ ਨੇ ਕੋਈ ਕੰਮ ਕਰੇ? ਕੁਛ ਨਹੀਂ ਦਿੰਦਾ ਜੀ। ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਮੰਡੀ ਪੱਕੀ ਕਰਤੀ। ਕਿੱਥੇ ਕਰਤੀ? ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ। ਪਤਾ ਨਹੀਂ, ਉੱਥੇ ਬੋਰਡ ਲੱਗੇ ਪਏ ਨਹੀਂ, ਪੱਥਰ ਧਰੇ ਪਏ ਆ ਸਾਹਮਣੇ। ਇਹ ਤਾਂ ਪਹਿਲਾਂ ਦੀਆਂ ਹੋਈਆਂ ਜੀ, ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ। ਫਿਰ ਉਹ ਨਹੀਂ ਪੱਥਰ ਕਿਵੇਂ ਧਰੇ ਗਏ? ਕੀ ਪਤਾ ਜੀ। ਹੁਣ ਅਸੀਂ ਤਾਂ ਕਣਕ ਵੇਲੇ ਆਉਣੇ, ਝੋਨੇ ਵੇਲੇ ਆਉਣੇ, ਨਹੀਂ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਸਾਡੇ ਆਹ ਫਸਲ ਵੇਚਣ ਆਉਣੇ ਆ, ਅਸੀਂ ਕਿ ਨਹੀਂ ਪੱਥਰ ਦੇਖਣ ਆਉਣੇ ਆ ਜੀ। ਬਿਲਕੁਲ। ਕਿੰਨੀ ਪੈਲੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ? 19 ਤਰੀਕ ਦੇ ਆਏ ਵੇ। ਹਾਂ। ਤੇ ਮਨ ਬੁਕਚਰ ਕੱਢੀ ਜਾਂਦੇ ਨੇ, 13 ਦੇਖਦੇ ਨੇ, 14 ਦੇਖਦੇ ਨੇ। ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ। ਕੱਲ੍ਹ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ, ਚੌਥੇ ਦਾ ਆਇਆ ਵਾ। ਤੇ ਉਹ ਕਹਿੰਦਾ ਬਸ ਮੈਂ ਆਊਂਗਾ, ਇਹਨੂੰ ਤੁਸੀਂ ਹਿਲਿਆ ਦਿਓ। ਉਹ ਪਾੜਦੇ ਨੇ ਢੇਰੀਆਂ ਪਾੜ ਕੇ ਫਿਰ ਤਰਪਾਲਾਂ ਦੇ ਦੇਣੇ। ਬਸ ਆਹ ਹੱਲ ਹੈ ਹਲੇ, ਤੇ ਕੋਈ ਹੱਲ ਨਹੀਂ ਹੋਇਆ ਹਲੇ। ਮੌਚਰ ਕੱਢੂ ਕਿਵੇਂ? ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ? ਕਾਰਨ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ, ਉਹ ਆਏ ਕਹਿੰਦੇ ਨੇ ਮੂਹਰੋਂ। ਅੱਛਾ। ਹਾਂ, ਰੱਬ ਦਾ ਹੁਣ ਸੂਰਜ ਕੱਢਿਆ। ਉਹਦੇ ਚ ਜੱਟ ਦਾ ਕੀ ਕਸੂਰ ਆ? ਕਸੂਰ ਕੀ ਹੋਣਾ ਸੀਗਾ? ਕਸੂਰ ਤਾਂ ਬੰਨਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ। ਹਾਂ, ਅੱਜ ਦੇਖੋ ਜੀ ਆਓ ਤਾਂ। ਅਸੀਂ ਆਪ ਲਾਈਆਂ ਵੀ ਨਹੀਂ ਉਵੇਂ ਪਈਆਂ, ਉਹ ਅਸੀਂ ਬੀਜਣੀਆਂ ਵੀ ਆ, ਖਾਣੀਆਂ ਵੀ ਆ। ਅਸੀਂ ਜੇ ਗਿੱਲੀ ਹੋਊਗੀ ਮਾੜੀ ਹੋਊ ਅਸੀਂ ਕਿਉਂ ਰੱਖਾਂਗੇ? ਬਿਲਕੁਲ। ਅਸੀਂ ਤਾਂ ਮੰਡੀ 'ਚ ਬੈਠੇ ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮਿਹਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ। ਜੇ ਬੀਜਾਂਗੇ, ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ। ਤੇ
ਆਏ ਸੀਗੇ ਦੇਖਣ ਮੁਕਤਸਰ ਕੱਢ ਕੇ 13 ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਹੀ ਨਹੀਂ। ਤੁਹਾਡੀ ਤਾਂ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਕੁ ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਦੀ ਜੀ। ਜੇ ਕੋਈ ਐਂ ਵੀ ਹੋਵੇ ਵੀ ਮਗਰੋਂ ਬੀਜ ਕੇ ਪਹਿਲਾਂ ਵੜਦਾ ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ ਹਨੇਰੇ ਹੋਏ ਵੜਾਈ ਆ ਰਾਤ। ਅੱਗ ਗੋਹੇ ਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ। ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਅਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਇਕੱਲੇ ਇਕੱਲੇ ਕਹਿਰੇ ਕਹਿਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ, ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ, ਉਹ ਬਾਕੀ ਹੋਰ ਮੰਡੀਆਂ ਦਾ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਕੀੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ। ਤਾਂ ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਨਸ਼ਾ ਕਰਤਾ ਜਮਾ ਕਰਤਾ ਜੀ, ਐਂ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਰਿਹਾ, ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਨੇ। ਸੱਥਾਂ 'ਚ ਆਏ ਨਹੀਂ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ, ਕੋਈ ਜੀ ਨਹੀਂ ਦੇਖਿਆ ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਰੁੱਤੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਚੱਲ ਜਾਂਦੇ, ਖੜੇ ਝੱਕੇ ਨੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ, ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਕੀੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੁਕਤਸਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ, ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ। ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ, ਕਿ ਸਾਨੂੰ ਹੋਰ ਵੀ ਰਜੇਵੇ ਇੱਕਦਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ ਨਹੀਂ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ੍ਹ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ।
ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਝ। ਬਸ ਉਹ ਜਿਹਾ ਕੁਝ ਨਹੀਂ ਹੈ। ਗੁਰਕੀਰਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ, ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ, ਆਹ ਦੇਖ ਲਓ ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨੂੰ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ, ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਨਹੀਂ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ। ਅੱਛਾ, ਹਾਂ ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ, ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਆ ਜੀ। ਉਦੋਂ ਪਤਾ ਹਾਂ, ਰਾਤ ਨੂੰ 9 ਵਜੇ ਆਉਂਦੇ, ਫਿਰ ਵੀ ਡਰਦੇ ਆਉਂਦੇ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ, ਕਾਹਦੇ ਨੇ ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਜਿਉਣ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪੈਪ ਲਾ ਲਈ, ਕਿਸੇ ਦੀ ਕੇਬਲ ਲਾ ਲਈ, ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਸੁਣ ਕੱਪ ਮਰ ਜਾਈਏ, ਐਂ ਵੀ ਆ 4 ਮਣ ਦਾਣੇ ਜੁਖ ਜੇ, ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਤੁਰ ਜਾਂਦਾ ਜੀ, ਖੜੇ ਝੱਕੇ ਨੇ ਇੱਥੇ। ਅੱਛਾ, ਹਾਂਜੀ, ਉਹ ਦੱਸੋ। ਬਿਲਕੁਲ। ਹਾਂਜੀ, ਪਹਿਲਾਂ ਦੀ ਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਝ ਉਹੀ ਕੁਛ ਹੈ, ਸਾਰਾ ਕੁਛ ਪਹਿਲਾਂ ਸੀਗਾ ਵੀ ਹੋ ਜੂਗਾ, ਕੁਛ ਨਹੀਂ, ਡੱਕਾ ਖਾ ਜਾਣਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ, ਮਤਲਬ 7-8 ਦਿਨ ਹੋ ਗਏ ਬੈਠੇ। ਹਾਂ। ਕੀ ਕਹਿੰਦੇ ਨੇ ਹੁਣ, ਕਦੋਂ ਤੱਕ ਕਣਕ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮਾੜੇ ਦਾ, ਚਾਹੇ ਕੋਈ ਤਕੜੇ ਤਾਂ ਵੀ, ਜੇ ਮਾੜੇ ਤਾਂ। ਹਾਂਜੀ, ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾਈਏ 80 50 90 ਸਾਲ ਤੋਂ ਘੱਟ ਹੈ, ਥੋੜੀ 2 ਸਾਲ। ਅੱਛਾ, ਇੱਥੇ ਮੰਡੀ 'ਚ ਆਏ ਹੋ? ਇੱਥੇ ਮੰਡੀ 'ਚ ਆਏ ਆ, 5 ਦਿਨ ਹੋਏ ਬੈਠਿਆਂ ਨੂੰ, 6 ਦਿਨ। ਟਾਲੀਆ ਇੱਕ ਨਾ ਤੁਰਿਆ ਜਾਂਦਾ, ਢੂਹੀ ਦੇ ਕੱਲ ਪਈ ਵੀ ਹੈ, ਲੱਤਾਂ ਦੇ ਕੱਲ ਵੀ ਹੈ, ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਚਿੱਟੇ ਵਾਲੇ ਲੰਘਣੇ ਤੇ ਜੇਬਾਂ 'ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਛੀਲ ਇੱਥੇ ਬੈਠਿਆਂ ਨੂੰ। ਅੱਛਾ, ਕੋਈ ਹੱਜ ਨਹੀਂ ਜੀ। ਹਾਂ ਅਸੀਂ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ, ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ, ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ, ਭਗਵੰਤ ਮਾਨ ਨੂੰ ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੱਲ ਤਾਂ ਕਾਸ਼ ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ, ਕਰੂਗੀ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠਿਆ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਮਾਤਰ ਹੈ ਹੁਣ, ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਦ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ? ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ, ਪੈਨਸ਼ਨ ਤਾਂ ਮਿਲਦੀ ਹੈ।
ਮਿਲਦਾ 1500। 1500 ਮਿਲਦਾ? ਹਾਂ ਮਿਲਦਾ ਹੈ। ਲੰਘ ਬਾਕੀ- ਜਾਂਦਾ ਮਹੀਨਾ? ਹਾਂਜੀ ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ। ਦਵਾਈ ਵਿੱਚ ਮੇਰਾ ਘਰ ਵਾਲੀ ਹੈ 2000 ਦੀ, ਮੈਂ ਦਵਾਈ ਖਾ ਜਾਂਦਾ। ਅੱਛਾ। ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ। ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ ਹੋਰ? ਆ ਪੈਨਸ਼ਨ ਹੀ ਹੈ। ਨਹੀਂ ਘਰ ਦੇ ਸੌਖੇ ਦੇ ਦਿੰਦੇ ਰੁਪਈਏ ਜਦੋਂ ਘਰੋਂ ਮੰਗਦੇ? ਹੋਰ ਫਿਰ ਦਿੰਦੇ ਕੀ ਕਰਨ, ਦੇਣੀ ਹੈ। ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਨਾਲ ਘਰ ਪੂਰਾ ਹੁੰਦਾ ਨਹੀਂ। ਜਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ, 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ ਕੀ ਇਹ ਜਿਹੜਾ ਘੱਟ ਕਰਦੇ ਜਮਾ ਕਰਦੇ ਨਾ ਮਾਫ ਕਰਦੇ ਨਾ ਮਾਫ, ਜਿਹੜੇ ਆ ਛੋਟਾ ਮਾਫ ਕਰਦਾ ਕੀ ਫਾਇਦਾ ਇਹਦਾ? ਇਹਦੇ ਨਾਲ ਕੀ ਹੁੰਦਾ ਸੀ ਹੈ? ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ, ਜਿਹੜਾ ਗਰੀਬ ਹੈ ਉਹਦਾ ਪਤਾ ਲਵੇ, ਤਗੜੇ ਦਾ ਕੀ ਹੈ? ਇਹਦਾ ਕਹਿੰਦੇ ਅਸੀਂ ਲੈਣੇ ਆ ਪਤਾ। ਹਾਂਜੀ ਕੀ ਆ ਲਿਆ ਸਾਡੇ ਪਿੰਡ 'ਚ ਇੱਕ ਦੋ ਕਹਾ ਦੇ, ਸਾਡੇ ਢਿਲਮਾਰ 'ਚ ਇੱਕ ਦੋ ਕਹਾ ਦੇ ਗਰੀਬ ਦਾ ਕੀ ਕਰੇ ਐਂ ਦੱਸੋ। ਬਿਲਕੁਲ। ਹਾਂਜੀ। ਕੀ ਨਾਮ ਹੈ ਜੀ? ਗੁਲਜ਼ਾਰ ਸਿੰਘ। ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ, ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ? 19 ਤਰੀਕ ਦੀ ਇੱਥੇ ਆਈ ਵੀ ਕਣਕ। ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ। FCI ਦੀ ਖਰੀਦ ਹੈ ਇੱਥੇ। ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ। ਜੇ ਸਰਪੰਚ ਦੇ ਨਾਲ 9 ਮੈਂਬਰ ਆ, ਜਿੱਧਰ ਸਰਪੰਚ ਚੱਲੂ ਉਧਰ ਹੀ ਚੱਲਣਗੇ। ਇਹ ਸਾਰਾ ਕੁਝ ਜੋ ਕੁਛ ਕਰਾਉਂਦਾ ਮੋਦੀ ਕਰਾਉਂਦਾ। FCI ਦੀ ਖਰੀਦ ਹੈ ਇੱਥੇ, ਕੋਈ ਇਹ ਪੰਜਾਬ ਸਰਕਾਰ ਦੀ ਚੀਜ਼ ਹੈ ਨਹੀਂ ਖਰੀਦ ਇਹ। ਤੇ ਆਹ ਕੁਛ ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ ਸਾਡਾ ਤਾਂ ਝਾੜਦੇ ਅਸੀਂ। ਜਿੰਨੀਆਂ ਸਰਕਾਰਾਂ ਬਣ ਗਈਆਂ ਥੱਲੇ ਤਾਂ ਅਕਾਲੀਆਂ ਸਰਕਾਰਾਂ, ਥੱਲੇ ਕਾਂਗਰਸ ਦੀ ਆ ਜਾਂਦੀ ਆ, ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ। ਸਰਕਾਰਾਂ ਉਲਟਾ ਗਈਆਂ, ਉਹ ਆਪਦੇ ਸਾਨੂੰ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ। ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ। 1975 ਚ 75 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ। 67 ਪੈਸੇ ਤੇਲ ਸੀਗਾ ਲੀਟਰ। ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ। ਜੋੜ ਲਓ ਇਹਨੂੰ। ਹਾਂਜੀ। ਕਿਸਾਨ ਕਿੱਥੋਂ ਗੁਜ਼ਾਰਾ ਕਰੇ? ਹੈ ਕਿਸਾਨ ਕਰੇ ਕਿੱਥੋਂ? ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ, ਕਣਕ 8 ਪੈਸੇ ਮੂਹਰੇ ਸੀਗੀ, ਤੇ ਹੁਣ ਤੇਲ ਹੈਗਾ 90 ਰੁਪਏ, ਕਣਕ ਹੈਗੀ 22 ਰੁਪਏ। ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ? ਹਾਂ। ਤੁਸੀਂ ਬਾਦਲ ਵਾਲੀ ਪੱਗ ਬੰਨੀ ਆ? ਹਾਂ। ਪੱਕੇ ਅਕਾਲੀ ਲੱਗਦੇ? ਹਾਂਜੀ। ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ? ਮੈਨੂੰ ਹੋ ਗਏ 5 ਦਿਨ। 5 ਦਿਨ। ਆਪਾਂ ਤਾਂ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਆ ਸਹੀ ਸੁੱਕੀ ਹੈ ਉਹ ਨਾਲ ਦੀ ਨਾਲ ਹੀ ਭਰੀ ਜਾਵੇ, ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਆ ਵੀ ਘਰੋਂ ਘਰੀ ਜਾਣ ਲੋਕ। ਜੇ ਕੋਈ ਗਿੱਲੀ ਆ ਉਹਨੂੰ ਹਲਾ ਦੇ ਸਰਕਾਰ, ਬਸ ਇਹੀ ਕੰਮ ਹੈ। ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ। ਵੈਸੇ ਆ ਸਾਰੇ ਕਹੀ ਜਾਂਦੇ ਆ, ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ, ਤਾਂ ਕਹਿੰਦੇ ਸਰਕਾਰ ਬਹੁਤ ਵਧੀਆ। ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ। ਸਾਡਾ ਤਾਂ ਖਹਿੜਾ ਛੁੱਟੇ ਜ਼ਿਮੀਦਾਰ ਦਾ, ਸੁੱਕੀ ਪੈਲੀ ਵਿਕੇ, ਦੂਜੀ ਆ ਗਈ ਬਸ। ਇਲੈਕਸ਼ਨ ਆ ਗਏ ਆ? ਹਾਂ ਆ ਗਏ। ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ? ਅਸੀਂ ਤਾਂ ਬਾਦਲ ਨੂੰ ਚਾਹੁੰਦੇ ਆ। ਬਾਦਲ ਨੂੰ? ਹਾਂ। ਸਾਡੇ ਦਾ ਜੋ ਉਸ ਕਰਿਆ, ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ। ਆ ਜਿਹੜੇ ਦਾਣੇ ਖਾਣੇ ਆ ਬਾਦਲ ਦੇ ਪੈਰੋਂ ਖਾਣੇ ਅਸੀਂ ਬੈਠੇ ਆ। ਹੁਣ ਵਾਲੀ ਸਰਕਾਰ ਨੇ ਕਿੰਨਾ ਕੰਮ ਕਰਤਾ? ਸਾਨੂੰ ਤਾਂ ਕੋਈ ਨਹੀਂ, 600 ਯੂਨਿਟ ਮਾਫ ਕਰੀ ਹੈ, ਹੋਰ ਤਾਂ ਕੋਈ ਨਹੀਂ। ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ? ਜੇ ਕੋਈ ਆਊ ਫੇਰ ਹੀ ਹੈ ਜੀ। ਉਹਦੇ 4 ਦਿਨ ਹੋਦੇ ਆਇਆ ਸੀ ਇੰਸਪੈਕਟਰ, ਉਹਦੇ 12/7 ਆਇਆ ਸੀ ਜੀ। ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ, ਉੱਥੇ ਤਹਿਸੀਲਦਾਰ ਆਇਆ ਸੀ, ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ, 13-14 ਤੱਕ ਅਸੀਂ ਚੱਕਾਂਗੇ, ਪਰ ਇੱਥੇ ਕੋਈ ਨਹੀਂ ਆਇਆ। ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ। ਸਰਕਾਰ ਨੇ ਕੋਈ ਕੰਮ ਕਰੇ? ਕੁਛ ਨਹੀਂ ਦਿੰਦਾ ਜੀ, ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਮੰਡੀ ਪੱਕੀ ਕਰਤੀ। ਕਿੱਥੇ ਕਰਤੀ? ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ। ਪਤਾ ਨਹੀਂ, ਉੱਥੇ ਬੋਰਡ ਲੱਗੇ ਪਏ ਨਹੀਂ, ਪੱਥਰ ਧਰੇ ਪਏ ਸਾਹਮਣੇ। ਇਹ ਤਾਂ ਪਹਿਲਾਂ ਦੀਆਂ ਹੋਈਆਂ ਵੀ, ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ। ਫਿਰ ਉਹ ਨਹੀਂ ਪੱਥਰ ਕਿਵੇਂ ਧਰੇ ਗਏ? ਕੀ ਪਤਾ ਜੀ, ਹੁਣ ਅਸੀਂ ਤਾਂ
ਕਣਕ ਵੇਲੇ ਆਉਣੇ ਆ, ਝੋਨੇ ਵੇਲੇ ਆਉਣੇ ਆ, ਨੀਂਹ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਆਹ ਫਸਲ ਵੇਚਣ ਆਉਣੇ ਆ, ਅਸੀਂ ਕਿ ਨੀਂਹ ਪੱਥਰ ਦੇਖਣ ਆਉਣੇ ਆ ਜੀ। ਕਿੰਨੀ ਪੈਲੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ? 19 ਤਰੀਕ ਦੇ ਆਏ ਵੇ ਹਾਂ ਤੇ ਮਨ ਬੁਕਚਰ ਕੱਢੀ ਜਾਂਦੇ ਨੇ, 13 ਦੇਖਦੇ ਨੇ, 14 ਦੇਖਦੇ ਨੇ, ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ। ਕੱਲ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ, ਚੌਥੇ ਦਾ ਆਇਆ ਵਾ ਤੇ ਉਹ ਕਹਿੰਦਾ ਬਸ ਮੈਂ ਆਊਂਗਾ, ਇਹਨੂੰ ਤੁਸੀਂ ਹਿਲਿਆ ਦਿਓ। ਉਹ ਪਾੜ ਦੇਣੇ ਢੇਰੀਆਂ ਪਾੜ ਕੇ ਫੇਰ ਤਰਪਾਲਾਂ ਦੇ ਦੇਣੇ। ਬਸ ਆਹ ਹੱਲ ਹੈ ਹਲੇ, ਤੇ ਕੋਈ ਹੱਲ ਨਹੀਂ ਹੋਇਆ ਹਲੇ। ਮੌਚਰ ਕੱਢੂ ਕਿਵੇਂ? ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ? ਨਾਰ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ, ਉਹ ਆਏ ਕਹਿੰਦੇ ਨੇ ਮੂਹਰੋਂ। ਅੱਛਾ ਹਾਂ, ਰੱਬ ਦਾ ਹੁਣ ਸੂਰਜ ਕੱਢਿਆ, ਉਹਦੇ ਚ ਜੱਟ ਦਾ ਕੀ ਕਸੂਰ ਆ? ਕਸੂਰ ਕੀ ਹੋਣਾ ਸੀਗਾ? ਕਸੂਰ ਤਾਂ ਉਹ ਬੰਦਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ। ਹਾਂ ਅੱਜ ਦੇਖੋ ਜੇ ਆਊ ਤਾਂ ਅਸੀਂ ਆਪਦੇ ਲਾਈਆਂ ਵੀ ਨਹੀਂ ਉਵੇਂ ਪਈਆਂ, ਉਹ ਅਸੀਂ ਬੀਜਣੀਆਂ ਵੀ ਆ, ਖਾਣੀਆਂ ਵੀ ਆ। ਅਸੀਂ ਜੇ ਗਿੱਲੀ ਹੋਊਗੀ ਮਾੜੀ ਹੋ ਅਸੀਂ ਕਿਉਂ ਰੱਖਾਂਗੇ? ਅਸੀਂ ਤਾਂ ਮੰਡੀ 'ਚ ਬੈਠੇ ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਝ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮਿਹਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ, ਜੇ ਬੀਜਾਂਗੇ ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ ਤੇ ਆਏ ਸੀਗੇ ਦੇਖਣ, ਮੁਕਤਸਰ ਕੱਢ ਕੇ 13 ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਨਹੀਂ। ਥੋੜੀ ਦਾ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਜੀ। ਜੇ ਕੋਈ ਐਂ ਵੀ ਹੋਵੇ ਵੀ ਮਗਰੋਂ ਬੀਜ ਕੇ ਪਹਿਲਾਂ ਵੱਢਦਾ, ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ, ਹਨੇਰੇ ਹੋਏ ਵਢਾਈ ਆ ਰਾਤ। ਅੱਗ ਅੱਗੋਂ ਇਹਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ, ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਅਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਇਕੱਲੇ ਇਕੱਲੇ ਕਹਿਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ, ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ, ਉਹ ਬਾਕੀ ਹੋਰ ਮੰਡੀਆਂ ਦਾ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਕੀੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ, ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ। ਤਾਂ ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਸੱਥਾਂ 'ਚ ਆਏ ਨਹੀਂ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ, ਕੋਈ ਜੀ ਨਹੀਂ ਦੇਖਿਆ। ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਚਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਚੱਲਦੇ ਖੜੇ ਝੱਕੇ ਇਹਨਾਂ ਦੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ।
ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਕੁਛ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੌਚਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ ਆ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ। ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ ਕਿ ਸਾਨੂੰ ਹੋਰ ਵੀ ਰਜੇਵੇ ਇੱਕਦਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ ਨਹੀਂ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ੍ਹ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ। ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ। ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਛ? ਬਸ ਉਹੋ ਜਿਹਾ ਕੁਛ ਜਿਹੀ ਹੈ। ਗੁਰਕੀਤ ਸਿੰਘ ਹੈ। ਮਲਕੀਤ ਸਿੰਘ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ। ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ। 8 ਦਿਨ 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ। ਆਹ ਦੇਖ ਲਓ, ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨੂੰ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ, ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ। ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਇਹਨੂੰ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ। ਅੱਛਾ। ਹਾਂ, ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ, ਜਮਾ ਕਰਤਾ ਜੀ। ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ, ਹੱਥ ਨੇ ਰੋਟੀ ਖਾਣ ਜਾਂਦੇ ਜੀ। ਹਾਂ, ਰਾਤ ਨੂੰ 9 ਵਜੇ ਆਉਂਦੇ, ਫਿਰ ਵੀ ਡਰਦੇ ਆਉਂਦੇ। ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ, ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ। ਕਾਹਦੇ ਨੇ? ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ। ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਜਿਉਣ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪਾਇਪ ਲਾ ਲਈ, ਕਿਸੇ ਦੀ ਕੇਬਲ ਲਾ ਲਈ। ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਚੁਣ ਕੱਪ ਮਰ ਜਾਈਏ। ਐਂ ਵੀ ਆ 4 ਮਣ ਦਾਣੇ ਜੁਖ ਜੇ ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਚਰ ਜਿਹਾ ਕੱਢ ਕੇ ਮੁੜ ਜਾਂਦਾ। ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ। ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਤੁਰ ਜਾਂਦਾ ਜੀ, ਖੜੇ ਝੱਕੇ ਨੇ ਇੱਥੇ। ਅੱਛਾ। ਹਾਂਜੀ, ਉਹ ਦੱਸੋ। ਬਿਲਕੁਲ। ਹਾਂਜੀ, ਪਹਿਲਾਂ ਸਰਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਝ ਉਹੀ ਕੁਛ ਹੈ, ਸਾਰਾ ਕੁਛ ਪਹਿਲਾਂ ਸੀਗਾ ਵੀ ਹੋ ਜੂਗਾ, ਕੁਛ ਡੱਕਾ ਖਾ ਜਾਂਦਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ, ਮਤਲਬ 7-8 ਦਿਨ ਹੋ ਗਏ ਬੈਠੇ। ਹਾਂ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕਾਂ ਜਿਹੜੀ ਚੱਕੀ ਜਾਣੀ ਹੈ? ਦੇਖੋ, ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮਾੜੇ ਦਾ, ਚਾਹੇ ਕੋਈ ਤਕੜੇ ਤਾਂ ਵੀ, ਜੇ ਮਾੜੇ ਤਾਂ। ਹਾਂਜੀ। ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾਈਏ 80 50 90 ਸਾਲ ਤੋਂ ਘੱਟ ਹੈ ਥੋੜੀ, 2 ਸਾਲ। ਅੱਛਾ। ਇੱਥੇ ਮੰਡੀ 'ਚ ਆਏ ਹੋ? ਇੱਥੇ ਮੰਡੀ 'ਚ ਆਏ ਆ। 5 ਦਿਨ ਹੋਏ ਬੈਠਿਆਂ ਨੂੰ, 6 ਦਿਨ। ਚਾਲੀਆ ਇੱਕ ਨਾ ਤੁਰਿਆ ਜਾਂਦਾ,
ਢੂਹੀ ਦੇ ਕਾਸੇ ਪਈ ਵੀ ਹੈ, ਲੱਤਾਂ ਦੇ ਕਾਸੇ ਵੀ ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਚਿੱਟੇ ਵਾਲੇ ਲੰਘਣੇ ਤੇ ਜੇਬਾਂ ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਸ਼ੀਰ ਇੱਥੇ ਬੈਠਿਆਂ ਨੂੰ। ਅੱਛਾ, ਕੋਈ ਹੱਜ ਨਹੀਂ ਜੀ। ਆਦੇ ਸੀ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ। ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ, ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ ਭਗਵੰਤ ਮਾਨ ਨੂੰ, ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੈਂ, ਹੱਲ ਤਾਂ ਕਾਸ਼ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ, ਕਰੂਗੀ ਹੈ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠੇ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਮਾਤਰ ਹੈ ਹੁਣ। ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਥ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ। ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ, ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਹੈ? ਮਿਲਦਾ 1500। 1500 ਮਿਲਦੀ? ਹਾਂ, ਮਿਲਦਾ ਹੈ। ਲੰਘ ਜਾਂਦਾ ਮਹੀਨਾ? ਹਾਂਜੀ, ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ? ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ, ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਅਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ, ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ? ਹੋਰ ਆ ਪੈਨਸ਼ਨ ਹੀ ਹੈ। ਨਹੀਂ, ਘਰ ਦੇ ਸੌਖੇ ਦੇ ਦਿੰਦੇ ਆ ਰੁਪਈਏ ਜਦੋਂ ਘਰੋਂ ਮੰਗਦੇ ਆ? ਹੋਰ ਫਿਰ ਦਿੰਦੇ ਕੀ ਕਰਨ? ਦੇਣੀ ਹੈ, ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜ਼ਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ, 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ? ਕੀ ਇਹ ਦੁਨੀਆ ਘੱਟ ਕਰਦੇ ਜਾਂ ਕਰਦੇ ਨਾ ਮਾਫ? ਕਰਦੇ ਹੀ ਨਾ ਮਾਫ। ਜਿਹੜੇ ਆ ਛੋਟਾ ਮਾਫ ਕਰਦਾ, ਕੀ ਫਾਇਦਾ ਇਹਦਾ? ਇਹਦੇ ਨਾਲ ਕੀ ਹੁੰਦਾ ਸੀ? ਹੈਂ, ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ। ਜਿਹੜਾ ਗਰੀਬ ਹੈ ਉਹਦਾ ਪਤਾ ਲਵੇ, ਤਗੜੇ ਦਾ ਕੀ ਹੈ? ਇਹਦਾ ਕਹਿੰਦੇ ਅਸੀਂ ਲੈਣੇ ਆ ਪਤਾ। ਹਾਂਜੀ, ਕੀ ਆ ਲਿਆ ਸਾਡੇ ਪਿੰਡ 'ਚ? ਇੱਕ ਦੋ ਕਹਾ ਦੇ ਸਾਡੇ ਢਿਲਮਾਰ 'ਚ, ਇੱਕ ਦੋ ਕਹਾ ਦੇ ਗਰੀਬ ਦਾ ਕੀ ਕਰੇ? ਐਂ ਦੱਸੋ। ਬਿਲਕੁਲ। ਕੀ ਕੀ ਨਾਮ ਹੈ ਜੀ? ਗੁਲਜ਼ਾਰ ਸਿੰਘ। ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ, ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ? 19 ਤਰੀਕ ਦੀ ਇੱਥੇ ਆਈ ਵੀ ਕਣਕ। ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ। FCI ਦੀ ਖਰੀਦ ਹੈ ਇੱਥੇ। ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ। ਜੇ ਸਰਪੰਚ ਦੇ ਨਾਲ 9 ਮੈਂਬਰ ਆ, ਜਿੱਧਰ ਸਰਪੰਚ ਚੱਲੂ ਉਧਰ ਹੀ ਚੱਲਣਗੇ। ਇਹ ਸਾਰਾ ਕੁਝ ਜੋ ਕਰਾਉਂਦਾ ਮੋਦੀ ਕਰਾਉਂਦਾ। FCI ਦੀ ਖਰੀਦ ਹੈ ਇੱਥੇ, ਕੋਈ ਇਹ ਪੰਜਾਬ ਸਰਕਾਰ ਦੀ ਚੀਜ਼ ਹੈ ਨਹੀਂ ਖਰੀਦ ਇਹ। ਤੇ ਆਹ ਕੁਛ ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ, ਸਾਡਾ ਤਾਂ ਝਾੜਦੇ ਸੀ। ਜਿੰਨੀਆਂ ਸਰਕਾਰਾਂ ਬਣ ਗਈਆਂ, ਥੱਲੇ ਜੇ ਤਾਹਾਂ ਕਾਲੀਆਂ ਸਰਕਾਰਾਂ, ਥੱਲੇ ਕਾਂਗਰਸ ਦੀ ਆ ਜਾਂਦੀ ਆ, ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ। ਸਰਕਾਰਾਂ ਉਲਟਾ ਗਈਆਂ, ਉਹ ਆਪਦੇ ਤਾਂ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ। ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ। 1975 ਚ 75 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ। 67 ਰੁਪਏ ਤੇਲ ਸੀਗਾ ਲੀਟਰ। ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ। ਜੋੜ ਲਓ ਇਹਨੂੰ। ਹਾਂਜੀ, ਕਿਸਾਨ ਕਿੱਥੋਂ ਗੁਜ਼ਾਰਾ ਕਰੇ? ਹੈ ਕਿਸਾਨ ਕਰੇ ਕਿੱਥੋਂ? ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ, ਕਣਕ 8 ਪੈਸੇ ਮੂਹਰੇ ਸੀਗੀ, ਤੇ ਹੁਣ ਤੇਲ ਹੈਗਾ 90 ਰੁਪਏ, ਕਣਕ ਹੈਗੀ 22 ਰੁਪਏ। ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ? ਹਾਂ, ਤੁਸੀਂ ਬਾਦਲ ਵਾਲੀ ਪੱਗ ਬੰਨੀ ਆ? ਹਾਂ, ਪੱਕੇ ਅਕਾਲੀ ਲੱਗਦੇ? ਹਾਂਜੀ। ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ? ਮੈਨੂੰ ਹੋ ਗਏ 5 ਦਿਨ। 5 ਦਿਨ। ਆਪਾਂ ਤਾਂ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਆ ਸਹੀ ਸੁੱਕੀ ਹੈ, ਉਹ ਨਾਲ ਦੀ ਨਾਲ ਹੀ ਭਰੀ ਜਾਵੇ,
ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਆ ਵੀ ਘਰੋਂ ਘਰੀ ਜਾਣ ਲੋਕ, ਜੇ ਕੋਈ ਗਿੱਲੀ ਆ ਉਹਨੂੰ ਹਰਾ ਦੇ ਸਰਕਾਰ, ਬਸ ਇਹੀ ਕੰਮ ਹੈ। ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ। ਵੈਸੇ ਆ ਸਾਰੇ ਕਹੀ ਜਾਂਦੇ ਆ, ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ, ਤਾਂ ਕਹਿੰਦੇ ਆ ਸਰਕਾਰ ਬਹੁਤ ਵਧੀਆ। ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ ਆ। ਸਾਡਾ ਤਾਂ ਖਹਿੜਾ ਛੋਟੇ ਜ਼ਿਮੀਦਾਰ ਦਾ, ਸੁੱਕੀ ਪੈਲੀ ਵਿਕੇ ਦੂਜੀ ਆਵੇ ਬਸ। ਇਲੈਕਸ਼ਨ ਆ ਗਏ ਆ, ਹਾਂ ਆ ਗਏ। ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ? ਅਸੀਂ ਤਾਂ ਬਾਦਲ ਨੂੰ ਚਾਹੁੰਦੇ ਆ। ਬਾਦਲ ਨੂੰ? ਸਾਡੇ ਦਾ ਜੋ ਉਸ ਕਰਿਆ, ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ। ਆ ਜਿਹੜੇ ਦਾਣੇ ਖਾਣੇ ਆ ਬਾਦਲ ਦੇ ਪੈਰੋਂ ਖਾਣੇ, ਅਸੀਂ ਬੈਠੇ ਆ। ਹੁਣ ਵਾਲੀ ਸਰਕਾਰ ਨੇ ਕਿੰਨਾ ਕੁ ਕੰਮ ਕਰਤਾ? ਸਾਨੂੰ ਤਾਂ ਕੋਈ ਦਿੰਦੇ ਨੇ, ਕੋਈ 600 ਯੂਨਿਟ ਮਾਫ ਕਰੀ ਹੈ, ਹੋਰ ਤਾਂ ਕੋਈ ਦਿੰਦਾ ਨਹੀਂ। ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ? ਜੇ ਕੋਈ ਆਊ ਫੇਰ ਹੀ ਹੈ ਜੀ। ਉਹਦੇ 4 ਦਿਨ ਹੋਦੇ ਆਇਆ ਸੀ ਇੰਸਪੈਕਟਰ, ਉਹਦੇ 12/7 ਆਇਆ ਸੀ ਜੀ। ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ, ਉੱਥੇ ਤਹਿਸੀਲਦਾਰ ਆਇਆ ਸੀ, ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ, 13-14 ਤੱਕ ਅਸੀਂ ਚੱਕਾਂਗੇ, ਪਰ ਇੱਥੇ ਕੋਈ ਨਹੀਂ ਆਇਆ। ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ। ਸਰਕਾਰ ਨੇ ਕੋਈ ਕੰਮ ਕਰੇ? ਕੁਛ ਨਹੀਂ ਦਿੰਦਾ ਜੀ, ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਮੰਡੀ ਪੱਕੀ ਕਰਤੀ। ਕਿੱਥੇ ਕਰਤੀ? ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ। ਪਤਾ ਨਹੀਂ, ਉੱਥੇ ਬੋਰਡ ਲੱਗੇ ਪਏ, ਨਹੀਂ ਪੱਥਰ ਧਰੇ ਪਏ ਸਾਹਮਣੇ। ਇਹ ਤਾਂ ਪਹਿਲਾਂ ਦੀਆਂ ਹੋਈਆਂ ਵੀ, ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ। ਫਿਰ ਉਹ ਨਹੀਂ ਪੱਥਰ ਕਿਵੇਂ ਧਰੇ ਗਏ? ਕੀ ਪਤਾ ਜੀ, ਹੁਣ ਅਸੀਂ ਤਾਂ ਕਣਕ ਵੇਲੇ ਆਉਣੇ ਆ, ਝੋਨੇ ਵੇਲੇ ਆਉਣੇ ਆ, ਨਹੀਂ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਆਲੇ ਫਸਲ ਵੇਚਣ ਆਉਣੇ ਆ, ਅਸੀਂ ਕਿ ਨਹੀਂ ਪੱਥਰ ਦੇਖਣ ਆਉਣੇ ਆ ਜੀ। ਬਿਲਕੁਲ। ਕਿੰਨੀ ਪੈਲੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ? 19 ਤਰੀਕ ਦੇ ਆਏ ਵੇ। ਹਾਂ। ਤੇ ਮਨ ਬੁਕਚਰ ਕੱਢੀ ਜਾਂਦੇ ਨੇ, 13 ਦੇਖਦੇ ਨੇ, 14 ਦੇਖਦੇ ਨੇ। ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ। ਕੱਲ੍ਹ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ, ਚੌਥੇ ਦਾ ਆਇਆ ਵਾ। ਤੇ ਉਹ ਕਹਿੰਦਾ ਬਸ ਮੈਂ ਆਊਂਗਾ, ਇਹਨੂੰ ਤੁਸੀਂ ਹਿਲਿਆ ਦਿਓ। ਉਹ ਪਾੜ ਦਿੰਦੇ ਢੇਰੀਆਂ ਪਾੜ ਕੇ ਫਿਰ ਤਰਪਾਲਾਂ ਦੇ ਦਿੰਦੇ। ਬਸ ਆਹ ਹੱਲ ਹੈ ਹਲੇ, ਤੇ ਕੋਈ ਹੱਲ ਨਹੀਂ ਹੋਇਆ ਹਲੇ। ਮੌਚਰ ਕੱਢੂ ਕਿਵੇਂ? ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ? ਕਾਰਨ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ, ਉਹ ਆਏ ਕਹਿੰਦੇ ਨੇ ਮੂਹਰੋਂ। ਅੱਛਾ। ਹਾਂ, ਰੱਬ ਦਾ ਹੁਣ ਸੂਰਜ ਕੱਢਿਆ। ਉਹਦੇ ਚ ਜੱਟ ਦਾ ਕੀ ਕਸੂਰ ਆ? ਕਸੂਰ ਕੀ ਹੋਣਾ ਸੀਗਾ? ਕਸੂਰ ਤਾਂ ਉਹ ਬੰਨਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ। ਹਾਂ, ਅੱਜ ਦੇਖੋ ਜੇ ਆਊ ਤਾਂ। ਅਸੀਂ ਆਪਦੇ ਲਾਈਆਂ ਵੀ ਨਹੀਂ ਉਵੇਂ ਪਈਆਂ, ਉਹ ਅਸੀਂ ਬੀਜਣੀਆਂ ਵੀ ਆ, ਖਾਣੀਆਂ ਵੀ ਆ। ਅਸੀਂ ਜੇ ਗਿੱਲੀ ਹੋਊਗੀ ਮਾੜੀ ਹੋ ਅਸੀਂ ਕਿਉਂ ਰੱਖਾਂਗੇ? ਅਸੀਂ ਤਾਂ ਮੰਡੀ 'ਚ ਬੈਠੇ, ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮਿਹਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ, ਜੇ ਬੀਜਾਂਗੇ, ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ, ਤੇ ਆਏ ਸੀਗੇ ਦੇਖਣ ਮੁਕਤਸਰ ਕੱਢ ਕੇ 13, ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਨਹੀਂ। ਥੋੜੀ ਦਾ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਦੀ। ਜੇ ਕੋਈ ਐਂ ਵੀ ਹੋਵੇ ਵੀ ਮਗਰੋਂ ਬੀਜ ਕੇ ਪਹਿਲਾਂ ਵੱਢਦਾ, ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ, ਹਨੇਰੇ ਹੋਏ ਵਢਾਈ ਆ ਰਾਤ। ਅੱਗ ਅੱਗੋਂ ਇਹਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ, ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਅਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਇਕੱਲੇ ਇਕੱਲੇ ਕਹਿਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ, ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ, ਉਹ ਬਾਕੀ ਹੋਰ ਮੰਡੀਆਂ ਦਾ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ? ਇਹਨਾਂ ਚੱਕ ਹੱਥਾਂ ਦੇ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੂਝ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਨੇ। ਸੱਥਾਂ 'ਚ ਆਏ ਨਹੀਂ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ, ਕੋਈ ਜੀ ਨਹੀਂ ਦੇਖਿਆ।
ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ ਹੈ। ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀਜ ਮੂੰਹ ਦੀ ਕਰਕੇ ਤੁਰ ਜਾਂਦੇ ਖੜੇ ਝੱਕੇ ਨੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਕੁਛ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੌਚਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ ਆ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ, ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ ਕਿ ਸਾਨੂੰ ਹੋਰ ਵੀ ਰਜੇਵੇ ਇੱਕਦਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ, ਇੰਸਪੈਕਟਰ ਨੇ ਮੁੜ ਕੇ ਆਇਆ ਨਹੀਂ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ੍ਹ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ। ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਛ। ਬਸ ਉਹੋ ਜਿਹਾ ਕੁਛ ਜਿਹੀ ਹੈ। ਗੁਰਕੀਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ। ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ। ਆਹ ਦੇਖ ਲਓ ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨੂੰ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ, ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਨਹੀਂ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ। ਅੱਛਾ। ਹਾਂ, ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ, ਜਮਾ ਕਰਤਾ ਜੀ। ਐਂ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਆ ਜੀ। ਹਾਂ, ਰਾਤ ਨੂੰ 9 ਵਜੇ ਆਉਂਦੇ, ਫਿਰ ਵੀ ਡਰਦੇ ਆਉਂਦੇ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ। ਕਾਹਦੇ ਨੇ? ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ। ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਜਿਉਣ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪੈਪ ਲਾ ਲਈ, ਕਿਸੇ ਦੀ ਕੇਬਲ ਲਾ ਲਈ। ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਸੁਣ ਕੱਪ ਮਰ ਜਾਈਏ, ਐਂ ਵੀ ਆ 4 ਮਣ ਦਾਣੇ ਜੁਖ ਜੇ। ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀਜ ਮੂੰਹ ਦੀ ਕਰਕੇ ਤੁਰ ਜਾਂਦਾ ਜੀ ਖੜੇ ਝੱਕੇ ਨੇ ਇੱਥੇ। ਅੱਛਾ। ਹਾਂਜੀ, ਉਹ ਦੱਸੋ। ਬਿਲਕੁਲ। ਹਾਂਜੀ, ਪਹਿਲਾਂ ਸਰਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਝ ਉਹੀ ਕੁਛ ਹੈ, ਸਾਰਾ ਕੁਛ ਪਹਿਲਾਂ ਸੀਗਾ ਵੀ ਹੋ ਜੂਗਾ, ਕੁਛ ਨਹੀਂ ਡੱਕਾ ਖਾ ਜਾਣਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ, ਮਤਲਬ 7-8 ਦਿਨ ਹੋ ਗਏ ਬੈਠੇ। ਹਾਂ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ, ਜਾਂ
ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਅੱਛਾ, ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮੜੇ ਦਾ, ਚਾਹੇ ਕੋਈ ਤਕੜੇ ਤਾਂ ਵੀ ਜੇ ਮੜੇ ਤਾਂ। ਹਾਂਜੀ, ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾ ਜੀ 80 50 90 ਸਾਲ ਤੋਂ ਘੱਟ ਹੈ, ਥੋੜੀ 2 ਸਾਲ। ਅੱਛਾ, ਇੱਥੇ ਮੰਡੀ ਚ ਆਏ ਹੋ? ਇੱਥੇ ਮੰਡੀ ਚ ਆਏ ਆ, 5 ਦਿਨ ਹੋਏ ਬੈਠਿਆ ਨੂੰ, 6 ਦਿਨ ਟਾਲੀਆ ਇੱਕ ਨਾ ਤੁਰਿਆ ਜਾਂਦਾ, ਢੂਹੀ ਦੇ ਕਸ ਪਈ ਵੀ ਹੈ, ਲੱਤਾਂ ਦੇ ਕਸ ਵੀ ਹੈ, ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਚਿੱਟੇ ਵਾਲੇ ਲੰਘਣੇ ਤੇ ਜੇਬਾਂ ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਸ਼ੀਰ ਇੱਥੇ ਬੈਠਿਆਂ ਨੂੰ। ਅੱਛਾ, ਕੋਈ ਹੱਜ ਨਹੀਂ ਜੀ। ਹਾਂ ਅਸੀਂ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ, ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ, ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ ਭਗਵੰਤ ਮਾਨ ਨੂੰ, ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੈਂ, ਹੱਲ ਤਾਂ ਕਾਸ਼ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ, ਕਰੂਗੀ ਹੈਂ, ਨਾ ਜੀ ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠਿਆ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਮਾਤਰ ਹੈ ਹੁਣ, ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਥ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ? ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ, ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਹੈ? ਮਿਲਦਾ 1500। 1500 ਮਿਲਦੀ? ਹਾਂ, ਮਿਲਦਾ ਹੈ। ਨਾ ਮਹੀਨਾ? ਹਾਂਜੀ, ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ? ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ, ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ, ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ? ਹੋਰ ਆ ਪੈਨਸ਼ਨ ਹੀ ਹੈ। ਨਹੀਂ, ਘਰ ਦੇ ਸੌਖੇ ਦੇ ਦਿੰਦੇ ਰੁਪਈਏ ਜਦੋਂ ਘਰੋਂ ਮੰਗਦੇ? ਹੋਰ ਫਿਰ ਦਿੰਦੇ ਕੀ ਕਰਨ? ਦੇਣੀ ਹੈ, ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ, 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ? ਕੀ ਇਹ ਜਿਹੜਾ ਘੱਟ ਕਰਦੇ ਜਮਾ ਕਰਦੇ ਨਾ ਮਾਫ ਕਰਦੇ ਨਾ ਮਾਫ, ਜਿਹੜੇ ਆ ਯੂਨਿਟਾਂ ਮਾਫ ਕਰਦਾ ਕੀ ਫਾਇਦਾ ਇਹਦਾ? ਇਹਦੇ ਨਾਲ ਕੀ ਹੁੰਦਾ ਸੀ? ਹੈਂ, ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ, ਜਿਹੜਾ ਗਰੀਬ ਹੈ ਉਹਦਾ ਪਤਾ ਲਵੇ, ਤਗੜੇ ਦਾ ਕੀ ਹੈ? ਇਹਦਾ ਕਹਿੰਦੇ ਅਸੀਂ ਲੈਣੇ ਆ ਪਤਾ। ਹਾਂਜੀ, ਕੀ ਆ ਲਿਆ ਸਾਡੇ ਪਿੰਡ 'ਚ? ਇੱਕ ਦੋ ਕਹਾ ਦੇ ਸਾਡੇ ਢਿਲਮਾਰ 'ਚ, ਇੱਕ ਦੋ ਕਹਾ ਦੇ ਗਰੀਬ ਦਾ ਕੀ ਕਰੇ? ਹੈ ਦੱਸੋ। ਬਿਲਕੁਲ। ਹਾਂਜੀ, ਕੀ ਨਾਮ ਹੈ ਜੀ? ਗੁਲਜ਼ਾਰ ਸਿੰਘ। ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ, ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ? 19 ਤਰੀਕ ਦੀ ਇੱਥੇ ਆਈ ਵੀ ਕਣਕ। ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ। FCI ਦੀ ਖਰੀਦ ਹੈ ਇੱਥੇ। ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ। ਜੇ ਸਰਪੰਚ ਦੇ ਨਾਲ 9 ਮੈਂਬਰ ਆ, ਜਿੱਧਰ ਸਰਪੰਚ ਚੱਲੂ ਉਧਰ ਹੀ ਚੱਲਣਗੇ। ਇਹ ਸਾਰਾ ਕੁਝ ਜੋ ਕੁਛ ਕਰਾਉਂਦਾ ਮੋਦੀ ਕਰਾਉਂਦਾ। FCI ਦੀ ਖਰੀਦ ਹੈ ਇੱਥੇ, ਕੋਈ ਇਹ ਪੰਜਾਬ ਸਰਕਾਰ ਦੀ ਖਰੀਦ ਹੈ ਨਹੀਂ। ਖਰੀਦ ਇਹ ਤੇ ਆਹ ਕੁਛ ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ, ਸਾਡਾ ਤਾਂ ਝਾੜਦੇ ਅਸੀਂ। ਜਿੰਨੀਆਂ ਸਰਕਾਰਾਂ ਬਣ ਗਈਆਂ ਥੱਲੇ ਤਾਂ ਅਕਾਲੀਆਂ ਸਰਕਾਰਾਂ, ਥੱਲੇ ਕਾਂਗਰਸ ਦੀ ਆ ਜਾਂਦੀ ਆ, ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ। ਸਰਕਾਰਾਂ ਉਲਟਾ ਗਈਆਂ, ਉਹ ਆਪਦੇ ਸਾਨੂੰ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ। ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ। 1975 ਚ 75 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ। 67 ਰੁਪਏ ਤੇਲ ਸੀਗਾ ਲੀਟਰ। ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ। ਜੋੜ ਲਓ ਇਹਨੂੰ। ਹਾਂਜੀ, ਕਿਸਾਨ ਕਿੱਥੋਂ ਗੁਜ਼ਾਰਾ ਕਰੇ? ਹੈ
ਕਿਸਾਨ ਕਰੇ ਕਿੱਥੋਂ? ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ, ਕਣਕ 8 ਪੈਸੇ ਮੂਹਰੇ ਸੀਗੀ, ਤੇ ਹੁਣ ਤੇਲ ਹੈਗਾ 90 ਰੁਪਏ, ਕਣਕ ਹੈਗੀ 22 ਰੁਪਏ। ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ? ਹਾਂ, ਤੁਸੀਂ ਬਾਦਲ ਵਾਲੀ ਪੱਗ ਬੰਨੀ ਆ, ਹਾਂ ਪੱਕੇ ਅਕਾਲੀ ਲੱਗਦੇ। ਹਾਂਜੀ। ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ? ਮੈਨੂੰ ਹੋ ਗਏ 5 ਦਿਨ। 5 ਦਿਨ। ਆਪਾਂ ਤਾਂ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਆ ਸਹੀ ਸੁੱਕੀ ਹੈ ਉਹ ਨਾਲ ਦੀ ਨਾਲ ਹੀ ਭਰੀ ਜਾਵੇ ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਆ, ਵੀ ਘਰੋਂ ਘਰੀ ਜਾਣ ਲੋਕ। ਜੇ ਕੋਈ ਗਿੱਲੀ ਆ ਉਹਨੂੰ ਹਲਾ ਦੇ ਸਰਕਾਰ, ਬਸ ਇਹੀ ਕੰਮ ਹੈ। ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ। ਵੈਸੇ ਆ ਸਾਰੇ ਕਹੀ ਜਾਂਦੇ ਆ, ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ, ਤਾਂ ਕਹਿੰਦੇ ਆ ਸਰਕਾਰ ਬਹੁਤ ਵਧੀਆ। ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ। ਸਾਡਾ ਤਾਂ ਖਹਿੜਾ ਛੁੱਟੇ ਜ਼ਿਮੀਦਾਰ ਦਾ, ਸੁੱਕੀ ਪੈਲੀ ਵਿਕੇ ਦੂਜੀ ਆ ਗਈ ਬਸ। ਇਲੈਕਸ਼ਨ ਆ ਗਏ ਆ। ਹਾਂ ਆ ਗਏ। ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ? ਅਸੀਂ ਤਾਂ ਬਾਦਲ ਨੂੰ ਚਾਹੁੰਦੇ ਆ। ਬਾਦਲ ਨੂੰ? ਹਾਂ। ਸਾਡੇ ਦਾ ਜੋ ਉਸ ਕਰਿਆ, ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ। ਆ ਜਿਹੜੇ ਦਾਣੇ ਖਾਣੇ ਆ ਬਾਦਲ ਦੇ ਪੈਰੋਂ ਖਾਣੇ ਅਸੀਂ ਬੈਠੇ ਆ। ਹੁਣ ਵਾਲੀ ਸਰਕਾਰ ਨੇ ਕਿੰਨਾ ਕੁ ਕੰਮ ਕਰਤਾ? ਸਾਨੂੰ ਤਾਂ ਕੋਈ ਨਹੀਂ, 600 ਯੂਨਿਟ ਮਾਫ ਕਰੀ ਹੈ, ਹੋਰ ਤਾਂ ਕੋਈ ਨਹੀਂ। ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ? ਜੇ ਕੋਈ ਆਊ ਫੇਰ ਹੀ ਹੈ ਜੀ। ਉਹਦੇ 4 ਦਿਨ ਹੋਦੇ ਆਇਆ ਸੀ ਇੰਸਪੈਕਟਰ, ਉਹਦੇ 12/7 ਆਇਆ ਸੀ ਜੀ। ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ, ਉੱਥੇ ਤਹਿਸੀਲਦਾਰ ਆਇਆ ਸੀ, ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ, 13-14 ਤੱਕ ਅਸੀਂ ਚੱਕਾਂਗੇ, ਪਰ ਇੱਥੇ ਕੋਈ ਨਹੀਂ ਆਇਆ। ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ। ਸਰਕਾਰ ਨੇ ਕੋਈ ਕੰਮ ਕਰੇ? ਕੁਛ ਨਹੀਂ ਦਿੰਦਾ ਜੀ, ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਮੰਡੀ ਪੱਕੀ ਕਰਤੀ। ਕਿੱਥੇ ਕਰਤੀ? ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ। ਪਤਾ ਨਹੀਂ, ਉੱਥੇ ਬੋਰਡ ਲੱਗੇ ਪਏ ਨਹੀਂ, ਪੱਥਰ ਧਰੇ ਪਏ ਸਾਹਮਣੇ। ਇਹ ਤਾਂ ਪਹਿਲਾਂ ਦੀਆਂ ਹੋਈਆਂ ਵੀ, ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ। ਫਿਰ ਉਹ ਨਹੀਂ ਪੱਥਰ ਕਿਵੇਂ ਧਰੇ ਗਏ? ਕੀ ਪਤਾ ਜੀ, ਹੁਣ ਅਸੀਂ ਤਾਂ ਕਣਕ ਵੇਲੇ ਆਉਣੇ ਆ, ਝੋਨੇ ਵੇਲੇ ਆਉਣੇ ਆ, ਨਹੀਂ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਆਹ ਫਸਲ ਵੇਚਣ ਆਉਣੇ ਆ, ਅਸੀਂ ਕਿ ਨਹੀਂ ਪੱਥਰ ਦੇਖਣ ਆਉਣੇ ਆ ਜੀ। ਕਿੰਨੀ ਪੈਲੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ? 19 ਤਰੀਕ ਦੇ ਆਏ ਵੇ। ਹਾਂ। ਤੇ ਮਨ ਬੁਕਚਰ ਕੱਢੀ ਜਾਂਦੇ ਨੇ, 13 ਦੇਖਦੇ ਨੇ, 14 ਦੇਖਦੇ ਨੇ, ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ। ਕੱਲ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ, ਚੌਥੇ ਦਾ ਆਇਆ ਵਾ। ਤੇ ਉਹ ਕਹਿੰਦਾ ਬਸ ਮੈਂ ਆਊਂਗਾ, ਇਹਨੂੰ ਤੁਸੀਂ ਹਿਲਿਆ ਦਿਓ। ਉਹ ਪਾੜ ਦੇਣੇ ਢੇਰੀਆਂ ਪਾੜ ਕੇ ਫਿਰ ਤਰਪਾਲਾਂ ਦੇ ਦੇਣੇ। ਬਸ ਆਹ ਹੱਲ ਹੈ ਹਲੇ, ਤੇ ਕੋਈ ਹੱਲ ਨਹੀਂ ਹੋਇਆ ਹਲੇ। ਮੌਚਰ ਕੱਢੂ ਕਿਵੇਂ? ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ? ਕਾਰਨ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ, ਉਹ ਆਏ ਕਹਿੰਦੇ ਨੇ ਮੂਹਰੋਂ। ਅੱਛਾ। ਹਾਂ, ਰੱਬ ਦਾ ਹੁਣ ਸੂਰਜ ਕੱਢਿਆ। ਉਹਦੇ ਚ ਜੱਟ ਦਾ ਕੀ ਕਸੂਰ ਆ? ਕਸੂਰ ਕੀ ਹੋਣਾ ਸੀਗਾ? ਕਸੂਰ ਤਾਂ ਉਹ ਬੰਦਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ। ਹਾਂ, ਅੱਜ ਦੇਖੋ ਜੇ ਆਊ ਤਾਂ। ਅਸੀਂ ਆਪਦੇ ਲਾਈਆਂ ਵੀ ਨਹੀਂ ਉਵੇਂ ਪਈਆਂ, ਉਹ ਅਸੀਂ ਬੀਜਣੀਆਂ ਵੀ ਆ, ਖਾਣੀਆਂ ਵੀ ਆ। ਅਸੀਂ ਜੇ ਗਿੱਲੀ ਹੋਊਗੀ ਮਾੜੀ ਹੋ ਅਸੀਂ ਕਿਉਂ ਰੱਖਾਂਗੇ? ਅਸੀਂ ਤਾਂ ਮੰਡੀ 'ਚ ਬੈਠੇ, ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਝ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮਿਹਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ, ਜੇ ਬੀਜਾਂਗੇ, ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ, ਤੇ ਆਏ ਸੀਗੇ ਦੇਖਣ ਮੁਕਤਸਰ ਕੱਢ ਕੇ 13, ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਨਹੀਂ। ਥੋੜੀ ਦਾ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਜੀ। ਜੇ ਕੋਈ ਐਂ ਵੀ ਹੋਵੇ ਵੀ ਮਗਰੋਂ ਬੀਜ ਕੇ ਪਹਿਲਾਂ ਵੱਢਦਾ, ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ, ਹਨੇਰੇ ਹੋਏ ਵਢਾਈ ਆ ਰਾਤ। ਅੱਗ ਅੱਗੋਂ ਇਹਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ, ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਹਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਇਕੱਲੇ ਇਕੱਲੇ ਕਹਿਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ।
ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ, ਉਹ ਬਾਕੀ ਹੋਰ ਮੰਡੀਆਂ ਦਾ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿੰਨਾ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਸੱਥਾਂ 'ਚ ਆਏ ਨਹੀਂ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਚੱਲ ਜਾਂਦੇ ਖੜੇ ਝੱਕੇ ਇਹਨਾਂ ਦੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ? ਇੱਥੇ ਤਾਂ ਜੀ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿੰਨਾ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੌਚਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ ਆ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ, ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ ਕਿ ਸਾਨੂੰ ਹੋਰ ਵੀ ਰਜੇਵੇ ਇੱਕਦਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ ਨਹੀਂ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ। ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਛ। ਬਸ ਉਹੋ ਜਿਹਾ ਕੁਛ ਜਿਹੀ ਹੈ। ਗੁਰਕੀਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ। ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ। ਆਹ ਦੇਖ ਲਓ, ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨਾਲ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ, ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਨਹੀਂ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ।
ਅੱਛਾ ਹਾਂ ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਹਾਂ ਰਾਤ ਨੂੰ 9 ਵਜੇ ਆਉਂਦੇ ਫਿਰ ਵੀ ਡਰਦੇ ਡਰਦੇ ਆਉਂਦੇ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ ਕਾਹਦੇ ਨੇ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਖੜ ਲੰਘਦੇ ਆ। ਜਿਉਣ ਆਪਾਂ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪੈਪ ਲਾ ਲਈ, ਕਿਸੇ ਦੀ ਕੇਬਲ ਲਾ ਲਈ, ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਸੁਣ ਕੱਪ ਮਰ ਜਾਈਏ, ਐਂ ਵੀ ਆ 4 ਮਣ ਦਾਣੇ ਜੁਖ ਜੇ ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਤੁਰ ਜਾਂਦਾ ਜੀ। ਖੜੇ ਝੱਕੇ ਨੇ ਇੱਥੇ। ਅੱਛਾ ਹਾਂਜੀ ਉਹ ਦੱਸੋ। ਬਿਲਕੁਲ। ਹਾਂਜੀ ਪਹਿਲਾਂ ਸਰਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਛ? ਉਹੀ ਕੁਛ ਹੈ ਸਾਰਾ ਕੁਛ। ਪਹਿਲਾਂ ਸੀਗਾ ਵੀ ਹੋ ਜੂਗਾ ਕੁਛ ਡੱਕਾ ਖਾ ਜਾਣਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ ਮਤਲਬ 7-8 ਦਿਨ ਹੋ ਗਏ ਬੈਠੇ। ਹਾਂ ਹਾਂ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਅਡਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮਾੜੇ ਦਾ, ਚਾਹੇ ਕੋਈ ਤਕੜੇ ਤਾਂ ਵੀ ਜੇ ਮਾੜੇ ਤਾਂ। ਹਾਂਜੀ ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾ ਜੀ 80 50 90 ਸਾਲ ਤੋਂ ਘੱਟ ਹੈ ਥੋੜੀ, 2 ਸਾਲ। ਅੱਛਾ ਇੱਥੇ ਮੰਡੀ 'ਚ ਆਏ ਹੋ? ਇੱਥੇ ਮੰਡੀ 'ਚ ਆਏ ਆ, 5 ਦਿਨ ਹੋਏ ਬੈਠਿਆਂ ਨੂੰ, 6 ਦਿਨ। ਚਾਲੀਆ ਇੱਕ ਨਾ ਤੁਰਿਆ ਜਾਂਦਾ, ਢੂਹੀ ਦੇ ਕਸ ਪਈ ਵੀ ਹੈ, ਲੱਤਾਂ ਦੇ ਕਸ ਵੀ ਹੈ, ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਟਿੱਕੇ ਵਾਲੇ ਲੰਘਣੇ ਤੇ ਜੇਬਾਂ 'ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਠੀਕ ਇੱਥੇ ਬੈਠਿਆਂ ਨੂੰ। ਅੱਛਾ ਕੋਈ ਹੱਜ ਨਹੀਂ ਜੀ। ਹਾਂ ਅਸੀਂ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ, ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ ਭਗਵੰਤ ਮਾਨ ਨੂੰ, ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੈਂ ਹੱਲ ਤਾਂ ਕਾਸ਼ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ ਕਰੂਗੀ ਹੈਂ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠੇ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਬਹਾਤਰ ਹੈ ਹੁਣ। ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਦ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ? ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਹੈ? ਮਿਲਦਾ 1500। 1500 ਮਿਲਦਾ? ਹਾਂ ਮਿਲਦਾ ਹੈ। ਮਹੀਨਾ ਹਾਂਜੀ ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ? ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਅਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ? ਹੋਰ ਆ ਪੈਨਸ਼ਨ ਹੀ ਹੈ। ਨਹੀਂ ਘਰ ਦੇ ਸੌਖੇ ਦੇ ਦਿੰਦੇ ਰੁਪਈਏ ਜਦੋਂ ਘਰੋਂ ਮੰਗਦੇ? ਹੋਰ ਫਿਰ ਦਿੰਦੇ ਕੀ ਕਰਨ? ਦੇਣੀ ਹੈ, ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜ਼ਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਂਦਾਰ ਵਾਸਤੇ।
ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ 600 ਯੂਨਿਟ ਮਾਫ ਕਰਤੀ ਕੀ ਅੰਤਾ ਮਾਫ ਕੀ ਇਹ ਜਿਹੜਾ ਘੱਟ ਕਰਦੇ ਤੇ ਜਮਾ ਕਰਦੇ ਨਾ ਮਾਫ ਕਰਦੇ ਨਾ ਮਾਫ ਜਿਹੜੇ ਆ ਛੋਟਾ ਮਾਫ ਕਰਦਾ ਕੀ ਫਾਇਦਾ ਇਹਦੇ ਨਾਲ ਕੀ ਹੁੰਦਾ ਸੀ ਹੈ ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ ਜਿਹੜਾ ਗਰੀਬ ਹੈ ਉਹਦਾ ਪਤਾ ਲਵੇ ਤਗੜੇ ਦਾ ਕੀ ਹੈ ਇਹਦਾ ਕਹਿੰਦੇ ਅਸੀਂ ਲੈਣੇ ਆ ਪਤਾ ਹਾਂਜੀ ਕੀ ਆ ਸਾਡੇ ਪਿੰਡ 'ਚ ਇੱਕ ਦੋ ਗਾ ਦੇ ਸਾਡੇ ਢਿਲਮਾਰ 'ਚ ਇੱਕ ਦੋ ਗਾ ਦੇ ਗਰੀਬ ਦਾ ਕੀ ਕਰੇ ਹੈ ਦੱਸੋ ਬਿਲਕੁਲ ਹਾਂਜੀ ਕੀ ਨਾਮ ਹੈ ਜੀ ਗੁਲਜ਼ਾਰ ਸਿੰਘ ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ 19 ਤਰੀਕ ਦੀ ਇੱਥੇ ਆਈ ਵੀ ਹੈ ਕਣਕ ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ FCI ਦੀ ਖਰੀਦ ਹੈ ਇੱਥੇ ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ ਜੇ ਸਰਪੰਚ ਦੇ ਨਾਲ 9 ਮੈਂਬਰ ਆ ਜਿੱਧਰ ਸਰਪੰਚ ਚੱਲੂ ਉਧਰ ਹੀ ਚੱਲਣਗੇ ਇਹ ਸਾਰਾ ਕੁਝ ਜੋ ਕਰਾਉਂਦਾ ਮੋਦੀ ਕਰਾਉਂਦਾ FCI ਦੀ ਖਰੀਦ ਹੈ ਇੱਥੇ ਕੋਈ ਇਹ ਪੰਜਾਬ ਸਰਕਾਰ ਦੀ ਚੀਜ਼ ਹੈ ਨਹੀਂ ਖਰੀਦ ਇਹ ਤੇ ਆਹ ਕੁਛ ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ ਸਾਡਾ ਤਾਂ ਝਾੜਦੇ ਸੀ ਜਿੰਨੀਆਂ ਸਰਕਾਰਾਂ ਬਣ ਗਈਆਂ ਥੱਲੇ ਜੇ ਤਾਹਾਂ ਕਾਲੀਆਂ ਸਰਕਾਰਾਂ ਥੱਲੇ ਕਾਂਗਰਸ ਦੀ ਆ ਜਾਂਦੀ ਆ ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ ਸਰਕਾਰਾਂ ਉਲਟਾ ਗਈਆਂ ਉਹ ਆਪਦੇ ਤਾਂ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ 1975 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ 67 ਪੈਸੇ ਤੇਲ ਸੀਗਾ ਲੀਟਰ ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ ਜੋੜ ਲਓ ਇਹਨੂੰ ਹਾਂਜੀ ਕਿਸਾਨ ਕਿੱਥੋਂ ਗੁਜ਼ਾਰਾ ਕਰੇ ਹੈ ਕਿਸਾਨ ਕਰੇ ਕਿੱਥੋਂ ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ ਕਣਕ 8 ਪੈਸੇ ਮੂਹਰੇ ਸੀਗੀ ਤੇ ਹੁਣ ਤੇਲ ਹੈਗਾ 90 ਰੁਪਏ ਕਣਕ ਹੈਗੀ 22 ਰੁਪਏ ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ ਹਾਂ ਤੁਸੀਂ ਬਾਦਲ ਵਾਲੀ ਪੱਗ ਬੰਨੀ ਆ ਹਾਂ ਪੱਕੇ ਅਕਾਲੀ ਲੱਗਦੇ ਹਾਂਜੀ ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ ਮੈਨੂੰ ਹੋ ਗਏ 5 ਦਿਨ 5 ਦਿਨ ਆ ਪਤਾ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਆ ਸਹੀ ਸੁੱਕੀ ਹੈ ਉਹ ਨਾਲ ਦੀ ਨਾਲ ਹੀ ਭਰੀ ਜਾਵੇ ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਆ ਵੀ ਘਰੋਂ ਘਰੀ ਜਾਣ ਲੋਕ ਜੇ ਕੋਈ ਗਿੱਲੀ ਆ ਉਹਨੂੰ ਹਰਾ ਦੇ ਸਰਕਾਰ ਬਸ ਇਹੀ ਕੰਮ ਹੈ ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ ਵੈਸੇ ਆ ਸਾਰੇ ਕਹੀ ਜਾਂਦੇ ਆ ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ ਤਾਂ ਕਹਿੰਦੇ ਸਰਕਾਰ ਬਹੁਤ ਵਧੀਆ ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ ਸਾਡਾ ਤਾਂ ਖਹਿੜਾ ਛੋਟੇ ਜ਼ਿਮੀਦਾਰ ਦਾ ਸੁੱਕੀ ਪੈਲੀ ਵਿਕੇ ਦੂਜੀ ਆ ਗਈ ਬਸ ਇਲੈਕਸ਼ਨ ਆ ਗਏ ਆ ਹਾਂ ਆ ਗਏ ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ ਅਸੀਂ ਤਾਂ ਬਾਦਲ ਨੂੰ ਚਾਹੁੰਦੇ ਆ ਬਾਦਲ ਨੂੰ ਸਾਡੇ ਦਾ ਜੋ ਉਸ ਕਰਿਆ ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ ਆ ਜਿਹੜੇ ਦਾਣੇ ਖਾਣੇ ਆ ਬਾਦਲ ਦੇ ਪੈਰੋਂ ਖਾਣੇ ਅਸੀਂ ਬੈਠੇ ਆ ਹੁਣ ਵਾਲੀ ਸਰਕਾਰ ਨੇ ਕਿੰਨਾ ਕੰਮ ਕਰਤਾ ਸਾਨੂੰ ਤਾਂ ਕੋਈ ਨਹੀਂ ਕਿ 600 ਯੂਨਿਟ ਮਾਫ ਕਰੀ ਹੈ ਹੋਰ ਤਾਂ ਕੋਈ ਨਹੀਂ ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ ਜੇ ਕੋਈ ਆਊ ਫੇਰ ਹੀ ਹੈ ਜੀ ਉਹਦੇ 4 ਦਿਨ ਹੋਦੇ ਆਇਆ ਸੀ ਇੰਸਪੈਕਟਰ ਉਹਦੇ 12/7 ਆਇਆ ਸੀ ਜੀ ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ ਉੱਥੇ ਤਹਿਸੀਲਦਾਰ ਆਇਆ ਸੀ ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ 13-14 ਤੱਕ ਅਸੀਂ ਚੱਕਾਂਗੇ ਪਰ ਇੱਥੇ ਕੋਈ ਨਹੀਂ ਆਇਆ ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ ਸਰਕਾਰ ਨੇ ਕੋਈ ਕੰਮ ਕਰੇ ਕੁਛ ਨਹੀਂ ਦਿੰਦਾ ਜੀ ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕਹਿੰਦੇ ਮੰਡੀ ਪੱਕੀ ਕਰਤੀ ਕਿੱਥੇ ਕਰਤੀ ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ ਪਤਾ ਨਹੀਂ ਉੱਥੇ ਬੋਰਡ ਲੱਗੇ ਪਏ ਨਹੀਂ ਪੱਥਰ ਧਰੇ ਪਏ ਸਾਹਮਣੇ ਇਹ ਤਾਂ ਪਹਿਲਾਂ ਦੀਆਂ ਹੋਈਆਂ ਵੀ ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ ਫਿਰ ਉਹ ਨਹੀਂ ਪੱਥਰ ਕਿਵੇਂ ਧਰੇ ਗਏ ਕੀ ਪਤਾ ਜੀ ਹੁਣ ਅਸੀਂ ਤਾਂ ਕਣਕ ਵੇਲੇ ਆਉਣੇ ਆ ਝੋਨੇ ਵੇਲੇ ਆਉਣੇ ਆ ਨਹੀਂ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ ਅਸੀਂ ਤਾਂ ਆਹ ਫਸਲ ਵੇਚਣ ਆਉਣੇ ਆ ਅਸੀਂ ਕਿ ਨਹੀਂ ਪੱਥਰ ਦੇਖਣ ਆਉਣੇ ਆ ਜੀ ਕਿੰਨੀ ਪੈਲੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ 19 ਤਰੀਕ ਦੇ ਆਏ ਵੇ ਹਾਂ ਤੇ ਮਨ ਬੁਕਚਰ ਕੱਢੀ ਜਾਂਦੇ ਨੇ 13 ਦੇਖਦੇ ਨੇ 14 ਦੇਖਦੇ ਨੇ ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ ਕੱਲ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ ਚੌਥੇ ਦਾ ਆਇਆ ਵਾ ਤੇ ਉਹ ਕਹਿੰਦਾ ਬਸ ਮੈਂ ਆਉਂਗਾ ਇਹਨੂੰ ਤੁਸੀਂ ਹਿਲਿਆ ਦਿਓ ਉਹ ਪਾੜਦੇ ਨੇ ਢੇਰੀਆਂ ਪਾੜ ਕੇ ਫਿਰ ਤਰਪਾਲਾਂ ਦੇ ਦੇਣੇ ਬਸ ਆਹ ਹੱਲ ਹੈ ਹਲੇ ਤੇ ਕੋਈ ਹੱਲ ਨਹੀਂ ਹੋਇਆ ਹਲੇ ਮੌਚਰ ਕੱਢੂ ਕਿਵੇਂ ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ ਕਾਰਨ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ ਉਹ ਆਏ ਕਹਿੰਦੇ ਨੇ ਮੂਹਰੋਂ ਅੱਛਾ ਹਾਂ ਰੱਬ ਦਾ ਹੁਣ ਸੂਰਜ ਕੱਢਿਆ ਉਹਦੇ ਚ ਜੱਟ ਦਾ ਕੀ ਕਸੂਰ ਆ ਕਸੂਰ ਕੀ ਹੋਣਾ ਸੀਗਾ ਕਸੂਰ ਤਾਂ ਉਹ ਬੰਦਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ ਹਾਂ ਅੱਜ ਦੇਖੋ ਜੇ ਆਊ ਤਾਂ ਅਸੀਂ ਆਪਦੇ ਲਾਈਆਂ ਵੀ ਨਹੀਂ ਉਵੇਂ ਪਈਆਂ ਉਹ ਅਸੀਂ ਬੀਜਣੀਆਂ ਵੀ ਆ ਖਾਣੀਆਂ ਵੀ ਅਸੀਂ ਜੇ ਗਿੱਲੀ ਹੋਊਗੀ ਮਾੜੀ ਹੋ ਅਸੀਂ ਕਿਉਂ ਰੱਖਾਂਗੇ
ਅਸੀਂ ਤਾਂ ਮੰਡੀ 'ਚ ਬੈਠੇ ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮੇਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ, ਜੇ ਬੀਜਾਂਗੇ, ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ, ਤੇ ਆਏ ਸੀਗੇ ਦੇਖਣ ਮੁਕਤਸਰ ਕੱਢ ਕੇ 13, ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਨਹੀਂ। ਤੁਹਾਡੀ ਤਾਂ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਕੁ ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਦੀ ਜੀ। ਜੇ ਕੋਈ ਐਂ ਵੀ ਹੋਵੇ ਵੀ ਮਗਰੋਂ ਬੀਜ ਕੇ ਪਹਿਲਾਂ ਵੜਦਾ, ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ, ਹਨੇਰੇ ਹੋਏ ਵੜਾਈ ਆ ਰਾਤ। ਅੱਗ ਅੱਗੋਂ ਇਹਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ, ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਅਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਬਿਲਕੁਲ। ਇਕੱਲੇ ਘਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ, ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ, ਉਹ ਬਾਕੀ ਹੋਰ ਮੰਡੀਆਂ ਦਾ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਕੀੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ। ਤਾਂ ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ। ਸੱਥਾਂ 'ਚ ਆਏ ਨਹੀਂ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ, ਕੋਈ ਜੀ ਨਹੀਂ ਦੇਖਿਆ। ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਰੁੱਤੇ ਦਾ। ਕੋਈ ਮੌਕਚਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਚੱਲਦੇ ਖੜੇ ਝੱਕੇ ਇਹਨਾਂ ਦੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ। ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ, ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਕੀੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੌਚਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ, ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ, ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ, ਕਿ ਸਾਨੂੰ ਹੋਰ ਵੀ ਰਜੇਵੇ ਕਰਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ ਨਹੀਂ।
ਕੀ ਕਹਿੰਦੇ ਨੇ? ਕਹਿੰਦੇ ਮੁਕਤਸਰ ਨਹੀਂ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਝ ਹੋਇਆ? ਨਾ ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਝ। ਬਸ ਉਹੋ ਜਿਹਾ ਕੁਝ ਨਹੀਂ ਹੈ। ਗੁਰਕੀਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋਲ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ, ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ, ਆਹ ਦੇਖ ਲਓ ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਜਿਹੜੇ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨਾਲ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ, ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਇਹਨੂੰ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ। ਅੱਛਾ, ਹਾਂ, ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ, ਜਮਾ ਕਰਤਾ ਜੀ। ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਹਾਂ, ਰਾਤ ਨੂੰ 9 ਵਜੇ ਆਉਂਦੇ, ਫਿਰ ਵੀ ਡਰਦੇ ਆਉਂਦੇ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ, ਕਾਹਦੇ ਨੇ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਜਿਉਣ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪਾਈਪ ਲਾ ਲਈ, ਕਿਸੇ ਦੀ ਕੇਬਲ ਲਾ ਲਈ, ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਚੋਂ ਕੱਪ ਮਰ ਜਾਈਏ, ਐਂ ਵੀ ਆ 4 ਮਣ ਦਾਣੇ ਜੁਖ ਜੇ ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂਦੀ ਕਰਕੇ ਤੁਰ ਜਾਂਦਾ ਜੀ, ਖੜੇ ਝੱਕੇ ਨੇ ਇੱਥੇ। ਅੱਛਾ, ਹਾਂਜੀ, ਉਹ ਦੱਸੋ। ਹਾਂਜੀ, ਬਿਲਕੁਲ। ਹਾਂਜੀ, ਪਹਿਲਾਂ ਦੀ ਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਝ ਉਹੀ ਕੁਛ ਹੈ, ਸਾਰਾ ਕੁਛ ਪਹਿਲਾਂ ਸੀਗਾ ਵੀ ਹੋ ਜੂਗਾ, ਕੁਛ ਨਹੀਂ, ਡੱਕਾ ਖਾ ਜਾਣਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ, ਮਤਲਬ 7-8 ਦਿਨ ਹੋ ਗਏ ਬੈਠੇ। ਹਾਂ। ਕੀ ਕਹਿੰਦੇ ਨੇ ਹੁਣ, ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮਾੜੇ ਦਾ, ਚਾਹੇ ਕੋਈ ਤਕੜੇ ਤਾਂ ਵੀ, ਜੇ ਮਾੜੇ ਤਾਂ। ਹਾਂਜੀ, ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾਈਏ 80 50 90 ਸਾਲ ਤੋਂ ਘੱਟ ਹੈ, ਥੋੜੀ 2 ਸਾਲ। ਅੱਛਾ, ਇੱਥੇ ਮੰਡੀ 'ਚ ਆਏ ਹੋ? ਇੱਥੇ ਮੰਡੀ 'ਚ ਆਏ ਆ, 5 ਦਿਨ ਹੋਏ ਬੈਠਿਆਂ ਨੂੰ, 6 ਦਿਨ। ਚਾਲੀਆ ਇੱਕ ਨਾ ਤੁਰਿਆ ਜਾਂਦਾ, ਢੂਹੀ ਦੇ ਕਾਸੇ ਪਈ ਵੀ ਹੈ, ਲੱਤਾਂ ਦੇ ਕਾਸੇ ਵੀ ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਟਿੱਕੇ ਵਾਲੇ ਲੰਘਣੀ ਤੇ ਜੇਬਾਂ 'ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਛੀਲ ਇੱਥੇ ਬੈਠਿਆਂ ਨੂੰ। ਅੱਛਾ, ਕੋਈ ਹੱਦ ਨਹੀਂ ਜੀ। ਹਾਂ, ਅਸੀਂ ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ, ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ, ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ, ਭਗਵੰਤ ਮਾਨ ਨੂੰ ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੱਲ ਤਾਂ ਕਾਸੇ ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ, ਕਰੂਗੀ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠੇ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਅੱਛਾ,
ਕੀ ਕਰੀਏ, ਆ ਜਾਂਦੇ ਆ ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ, ਮਾਤਰ ਹੈ। ਹੁਣ ਦੱਸੋ ਕੀ ਕਰੀਏ, ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਦ ਹੈ ਸਾਡਾ। ਹੁਣ ਵੋਟਾਂ ਲੈਣ ਆਉਣਗੇ, ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਆ? ਹਾਂਜੀ, ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਆ? ਮਿਲਦਾ 1500। 1500 ਮਿਲਦੀ? ਹਾਂ ਮਿਲਦਾ ਹੈ। ਲੰਘ ਜਾਂਦਾ ਮਹੀਨਾ? ਹਾਂਜੀ, ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ। ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ। ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧਦਾ ਹੈ, ਮੇਰਾ ਸੰਘਣਾ ਹੁੰਦਾ ਹੈ, ਅਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ। ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ, ਹੋਰ ਆ ਪੈਨਸ਼ਨ ਹੀ ਹੈ। ਨਹੀਂ, ਘਰ ਦੇ ਸੌਖੇ ਦੇ ਦਿੰਦੇ ਆ ਰੁਪਈਏ ਜਦੋਂ ਘਰੋਂ ਮੰਗਦੇ ਆ? ਹੋਰ ਫਿਰ ਦਿੰਦੇ ਕੀ ਕਰਨ, ਦੇਣੀ ਹੈ। ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜ਼ਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ। ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਂਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ, 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ ਕੀ ਇਹ ਘੱਟ ਕਰਦੇ ਜਮਾ ਕਰਦੇ ਨਾ ਮਾਫ ਕਰਦੇ ਨਾ ਮਾਫ, ਜਿਹੜੇ ਆਹ ਛੋਟਾ ਮਾਫ ਕਰਦਾ ਕੀ ਫਾਇਦਾ ਇਹਦਾ? ਇਹਦੇ ਨਾਲ ਕੀ ਹੁੰਦਾ ਸੀ ਹੈਂ? ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ, ਜਿਹੜਾ ਗਰੀਬ ਹੈ ਉਹਦਾ ਪਤਾ ਲਵੇ, ਤਗੜੇ ਦਾ ਕੀ ਹੈ? ਇਹਦਾ ਕਹਿੰਦੇ ਅਸੀਂ ਲੈਣੇ ਆ ਪਤਾ। ਹਾਂਜੀ, ਕੀ ਆ ਸਾਡੇ ਪਿੰਡ 'ਚ ਇੱਕ ਦੋ ਕਹਾ ਦੇ, ਸਾਡੇ ਢਿਲਮਾਰ 'ਚ ਇੱਕ ਦੋ ਕਹਾ ਦੇ, ਗਰੀਬ ਦਾ ਕੀ ਕਰੇ ਐਂ ਦੱਸੋ। ਬਿਲਕੁਲ। ਕੀ ਕੀ ਨਾਮ ਹੈ ਜੀ? ਗੁਲਜ਼ਾਰ ਸਿੰਘ। ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ, ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ? 19 ਤਰੀਕ ਦੀ ਇੱਥੇ ਆਈ ਵੀ ਕਣਕ। ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ। FCI ਦੀ ਖਰੀਦ ਹੈ ਇੱਥੇ। ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ। ਜੇ ਸਰਪੰਚ ਦੇ ਨਾਲ 9 ਮੈਂਬਰ ਆ, ਜਿੱਧਰ ਸਰਪੰਚ ਚੱਲੂ ਉੱਧਰ ਹੀ ਚੱਲਣਗੇ। ਇਹ ਸਾਰਾ ਕੁਝ ਜੋ ਕਰਾਉਂਦਾ ਮੋਦੀ ਕਰਾਉਂਦਾ। FCI ਦੀ ਖਰੀਦ ਹੈ ਇੱਥੇ, ਕੋਈ ਇਹ ਪੰਜਾਬ ਸਰਕਾਰ ਦੀ ਚੀਜ਼ ਹੈ ਨਹੀਂ ਖਰੀਦ ਇਹ। ਤੇ ਆਹ ਕੁਛ ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ ਸਾਡਾ ਤਾਂ ਝਾੜਦੇ ਸੀ। ਜਿੰਨੀਆਂ ਸਰਕਾਰਾਂ ਬਣ ਗਈਆਂ, ਥੱਲੇ ਤਾਂ ਅਕਾਲੀਆਂ ਸਰਕਾਰਾਂ, ਥੱਲੇ ਕਾਂਗਰਸ ਦੀ ਆ ਜਾਂਦੀ ਆ, ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ। ਸਰਕਾਰਾਂ ਉਲਟਾ ਗਈਆਂ, ਉਹ ਆਪਦੇ ਤਾਂ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ। ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ। 1975 75 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ। 67 ਪੈਸੇ ਤੇਲ ਸੀਗਾ ਲੀਟਰ। ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ। ਜੋੜ ਲਓ ਇਹਨੂੰ। ਹਾਂਜੀ, ਕਿਸਾਨ ਕਿੱਥੋਂ ਗੁਜ਼ਾਰਾ ਕਰੇ? ਹੈਂ, ਕਿਸਾਨ ਕਰੇ ਕਿੱਥੋਂ? ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ, ਕਣਕ 8 ਪੈਸੇ ਮੂਹਰੇ ਸੀਗੀ, ਤੇ ਹੁਣ ਤੇਲ ਹੈਗਾ 90 ਰੁਪਏ, ਕਣਕ ਹੈਗੀ 22 ਰੁਪਏ। ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ? ਹਾਂ, ਤੁਸੀਂ ਬਾਦਲ ਵਾਲੀ ਪੱਗ ਬੰਨੀ ਆ? ਹਾਂ। ਪੱਕੇ ਅਕਾਲੀ ਲੱਗਦੇ? ਹਾਂਜੀ। ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ? ਮੈਨੂੰ ਹੋ ਗਏ 5 ਦਿਨ। 5 ਦਿਨ। ਆ ਪਤਾ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਆ ਸਹੀ ਸੁੱਕੀ ਹੈ, ਉਹ ਨਾਲ ਦੀ ਨਾਲ ਹੀ ਭਰੀ ਜਾਵੇ, ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਆ ਵੀ ਘਰੋਂ ਘਰੀ ਜਾਣ ਲੋਕ। ਜੇ ਕੋਈ ਗਿੱਲੀ ਆ ਉਹਨੂੰ ਹਰਾ ਦੇ ਸਰਕਾਰ, ਬਸ ਇਹੀ ਕੰਮ ਹੈ। ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ। ਵੈਸੇ ਆ ਸਾਰੇ ਕਹੀ ਜਾਂਦੇ ਆ, ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ, ਤਾਂ ਕਹਿੰਦੇ ਸਰਕਾਰ ਬਹੁਤ ਵਧੀਆ। ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ। ਸਾਡਾ ਤਾਂ ਖਹਿੜਾ ਛੋਟੇ ਜ਼ਿਮੀਂਦਾਰ ਦਾ, ਸੁੱਕੀ ਪੈਲੀ ਵਿਕੇ, ਦੂਜੀ ਆਵੇ ਬਸ। ਇਲੈਕਸ਼ਨ ਆ ਗਏ ਆ? ਹਾਂ ਆ ਗਏ। ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ? ਅਸੀਂ ਤਾਂ ਬਾਦਲ ਨੂੰ ਚਾਹੁੰਦੇ ਹਾਂ। ਬਾਦਲ ਨੂੰ? ਹਾਂ। ਸਾਡੇ ਦਾ ਜੋ ਕੁਛ ਕਰਿਆ, ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ। ਆਹ ਜਿਹੜੇ ਦਾਣੇ ਖਾਂਦੇ ਆ ਬਾਦਲ ਦੇ ਪੈਰੋਂ ਖਾਂਦੇ ਅਸੀਂ ਬੈਠੇ ਆ। ਹੁਣ ਵਾਲੀ ਸਰਕਾਰ ਨੇ ਕਿੰਨਾ ਕੁ ਕੰਮ ਕਰਤਾ? ਸਾਨੂੰ ਤਾਂ ਕੋਈ ਦਿੰਦੇ ਨਹੀਂ, ਕੋਈ 600 ਯੂਨਿਟ ਮਾਫ ਕਰੀ ਹੈ, ਹੋਰ ਤਾਂ ਕੋਈ ਦਿੰਦਾ ਨਹੀਂ। ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ? ਜੇ ਕੋਈ ਆਊ ਫੇਰ ਹੀ ਹੈ ਜੀ। ਉਹਦੇ 4 ਦਿਨ ਹੋਦੇ ਆਇਆ ਸੀ ਇੰਸਪੈਕਟਰ, ਉਹਦੇ 12/7 ਆਇਆ ਸੀ ਜੀ। ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ, ਉੱਥੇ ਤਹਿਸੀਲਦਾਰ ਆਇਆ ਸੀ, ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ।
13-14 ਤੱਕ ਅਸੀਂ ਚੱਕਾਂਗੇ, ਪਰ ਇੱਥੇ ਕੋਈ ਨਹੀਂ ਆਇਆ। ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ। ਸਰਕਾਰ ਨੇ ਕੋਈ ਕੰਮ ਕਰੇ? ਕੁਛ ਨਹੀਂ ਦਿੰਦਾ ਜੀ, ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਮੰਡੀ ਪੱਕੀ ਕਰਤੀ। ਕਿੱਥੇ ਕਰਤੀ? ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ। ਪਤਾ ਨਹੀਂ, ਉੱਥੇ ਬੋਰਡ ਲੱਗੇ ਪਏ ਨਹੀਂ, ਪੱਥਰ ਧਰੇ ਪਏ ਆ ਸਾਹਮਣੇ। ਇਹ ਤਾਂ ਪਹਿਲਾਂ ਦੀਆਂ ਹੋਈਆਂ ਜੀ, ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ। ਫਿਰ ਉਹ ਨੀਂਹ ਪੱਥਰ ਕਿਵੇਂ ਧਰੇ ਗਏ? ਕੀ ਪਤਾ ਜੀ, ਹੁਣ ਅਸੀਂ ਤਾਂ ਕਣਕ ਵੇਲੇ ਆਉਣੇ ਆ, ਝੋਨੇ ਵੇਲੇ ਆਉਣੇ ਆ, ਨੀਂਹ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਆਹ ਫਸਲ ਵੇਚਣ ਆਉਣੇ ਆ, ਅਸੀਂ ਕਿ ਨੀਂਹ ਪੱਥਰ ਦੇਖਣ ਆਉਣੇ ਆ ਜੀ। ਬਿਲਕੁਲ। ਕਿੰਨੀ ਪੈਲੀ, ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ? 19 ਤਰੀਕ ਦੇ ਆਏ ਵੇ ਹਾਂ, ਤੇ ਮੰਨ ਬੁਕਚਰ ਕੱਢੀ ਜਾਂਦੇ ਨੇ, 13 ਦੇਖਦੇ ਨੇ, 14 ਦੇਖਦੇ ਨੇ। ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ। ਕੱਲ੍ਹ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ, ਚੌਥੇ ਦਾ ਆਇਆ ਵਾ। ਤੇ ਉਹ ਕਹਿੰਦਾ ਬਸ ਮੈਂ ਆਊਂਗਾ, ਇਹਨੂੰ ਤੁਸੀਂ ਹਿਲਿਆ ਦਿਓ। ਉਹ ਪਾੜਦੇ ਨੇ ਢੇਰੀਆਂ ਪਾੜ ਕੇ ਫਿਰ ਤਰਪਾਲਾਂ ਦੇ ਦੇਣੇ। ਬਸ ਆਹ ਹੱਲ ਹੈ ਹਲੇ, ਤੇ ਕੋਈ ਹੱਲ ਨਹੀਂ ਹੋਇਆ ਹਲੇ। ਮੌਚਰ ਕੱਢੂ ਕਿਵੇਂ? ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ? ਕਾਰਨ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ, ਉਹ ਆਏ ਕਹਿੰਦੇ ਨੇ ਮੂਹਰੋਂ। ਅੱਛਾ, ਹਾਂ, ਰੱਬ ਦਾ ਹੁਣ ਸੂਰਜ ਕੱਢਿਆ। ਉਹਦੇ ਚ ਜੱਟ ਦਾ ਕੀ ਕਸੂਰ ਆ? ਕਸੂਰ ਕੀ ਹੋਣਾ ਸੀਗਾ? ਕਸੂਰ ਤਾਂ ਉਹ ਬੰਦਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ। ਹਾਂ, ਅੱਜ ਦੇਖੋ ਜੇ ਆਊ ਤਾਂ। ਅਸੀਂ ਆਪਦੇ ਲਾਈਆਂ ਵੀ ਨਹੀਂ ਉਵੇਂ ਪਈਆਂ, ਉਹ ਅਸੀਂ ਬੀਜਣੀਆਂ ਵੀ ਆ, ਖਾਣੀਆਂ ਵੀ ਆ। ਅਸੀਂ ਜੇ ਗਿੱਲੀ ਹੋਊਗੀ, ਮਾੜੀ ਹੋ, ਅਸੀਂ ਕਿਉਂ ਰੱਖਾਂਗੇ? ਅਸੀਂ ਤਾਂ ਮੰਡੀ 'ਚ ਬੈਠੇ, ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮਿਹਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ, ਜੇ ਬੀਜਾਂਗੇ, ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ, ਤੇ ਆਏ ਸੀਗੇ ਦੇਖਣ ਮੁਕਤਸਰ ਕੱਢ ਕੇ 13, ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਨਹੀਂ। ਥੋੜੀ ਦਾ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਦੀ ਜੀ। ਜੇ ਕੋਈ ਐਂ ਵੀ ਮਗਰੋਂ ਬੀਜ ਕੇ ਪਹਿਲਾਂ ਵੜਦਾ, ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ, ਹਨੇਰੇ ਹੋਏ ਵੜਾਈ ਆ ਰਾਤ। ਅੱਗ ਅੱਗੋਂ ਇਹਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ, ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਅਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਇਕੱਲੇ ਕਹਿਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ, ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ, ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ, ਉਹ ਬਾਕੀ ਹੋਰ ਮੰਡੀਆਂ ਦਾ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ, ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੀ ਕਹਿੰਦੇ ਨੇ? ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਕੀੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ, ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ, ਤੇ ਕਣਕ ਦੀ ਤੋਲ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ। ਤਾਂ ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿਕ ਦੇ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਨੇ। ਸੱਥਾਂ 'ਚ ਆਏ ਨੇ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ। ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਰੁੱਤੇ ਦਾ। ਕੋਈ ਮੌਕਚਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ।
ਵੀ ਕਿੰਨਾ ਆਉਂਦਾ ਹੈ, ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਤੁਰ ਜਾਂਦੇ ਖੜੇ ਝੱਕੇ ਇਹਨਾਂ ਦੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਕੁਛ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੁਕਤਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ ਆ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ, ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ ਕਿ ਸਾਨੂੰ ਹੋਰ ਵੀ ਰਜੇਵੇ ਇੱਕਦਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ, ਇੰਸਪੈਕਟਰ ਨੇ ਮੁੜ ਕੇ ਆਇਆ ਨਹੀਂ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ੍ਹ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ। ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਛ। ਬਸ ਉਹ ਜਿਹਾ ਕੁਛ ਨਹੀਂ ਹੈ। ਗੁਰਕੀਰਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ। ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ। ਆਹ ਦੇਖ ਲਓ ਗੱਡੇ ਭਰ ਕੇ ਆਏ ਵੇ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨਾਲ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਨਹੀਂ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ। ਅੱਛਾ। ਹਾਂ, ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ, ਜਮਾ ਕਰਤਾ ਜੀ। ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਆ ਜੀ। ਹਾਂ, ਰਾਤ ਨੂੰ 9 ਵਜੇ ਆਉਂਦੇ, ਫਿਰ ਵੀ ਡਰਦੇ ਆਉਂਦੇ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ। ਕਾਹਦੇ ਨੇ? ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਆ। ਜਿਉਣ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪਾਇਪ ਲਾ ਲਈ, ਕਿਸੇ ਦੀ ਕੇਬਲ ਲਾ ਲਈ। ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਚੁਣ ਕੱਪ ਮਰ ਜਾਈਏ, ਐਵੇਂ 4 ਮਣ ਦਾਣੇ ਜੁਖ ਜੇ ਤੇ ਕੋਈ ਨਾ ਇੱਥੇ ਆ, ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਚਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ ਹੈ, ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਤੁਰ ਜਾਂਦਾ ਜੀ ਖੜੇ ਝੱਕੇ ਨੇ ਤੇ। ਅੱਛਾ। ਹਾਂਜੀ, ਉਹ ਦੱਸੋ। ਬਿਲਕੁਲ। ਹਾਂਜੀ, ਪਹਿਲਾਂ ਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਝ ਉਹੀ ਕੁਛ ਹੈ, ਸਾਰਾ ਕੁਛ ਪਹਿਲਾਂ ਸੀਗਾ ਵੀ ਹੋ ਜੂਗਾ, ਕੁਛ ਡੱਕਾ ਖਾ ਜਾਂਦਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ, ਮਤਲਬ 7-8 ਦਿਨ ਹੋ ਗਏ ਬੈਠੇ। ਹਾਂ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ, ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਅੱਛਾ।
ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮੜੇ ਦਾ, ਚਾਹੇ ਕੋਈ ਤਕੜੇ ਤਾਂ ਵੀ ਜੇ ਮੜੇ ਤਾਂ। ਹਾਂਜੀ ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾ ਜੀ 80 50 90 ਸਾਲ ਤੋਂ ਘੱਟ ਹੈ, ਥੋੜੀ 2 ਸਾਲ। ਅੱਛਾ, ਇੱਥੇ ਮੰਡੀ ਚ ਆਏ ਹੋ? ਇੱਥੇ ਮੰਡੀ ਚ ਆਏ ਆ, 5 ਦਿਨ ਹੋਏ ਬੈਠਿਆਂ ਨੂੰ, 6 ਦਿਨ। ਟਾਲੀਆ ਇੱਕ ਨਾ ਤੁਰਿਆ ਜਾਂਦਾ, ਢੂਹੀ ਦੇ ਕਸ ਪਈ ਵੀ ਹੈ, ਲੱਤਾਂ ਦੇ ਕਸ ਵੀ ਹੈ, ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਟਿੱਕੇ ਵਾਲੇ ਲੰਘਣੀ ਤੇ ਜੇਬਾਂ ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਛੀਲ ਇੱਥੇ ਬੈਠਿਆਂ ਨੂੰ। ਅੱਛਾ, ਕੋਈ ਹੱਜ ਨਹੀਂ ਜੀ। ਹਾਂ ਅਸੀਂ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ, ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ, ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ ਭਗਵੰਤ ਮਾਨ ਨੂੰ, ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੈਂ, ਹੱਲ ਤਾਂ ਕਾਸ਼ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ, ਕਰੂਗੀ ਹੈ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠੇ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਬਹਾਤਰ ਹੈ ਹੁਣ, ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਦ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ? ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ, ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਹੈ? ਮਿਲਦਾ 1500। 1500 ਮਿਲਦਾ? ਹਾਂ ਮਿਲਦਾ ਹੈ। ਲੰਘ ਜਾਂਦਾ ਮਹੀਨਾ? ਹਾਂਜੀ, ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ? ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ, ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ, ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ? ਹੋਰ ਆ ਪੈਨਸ਼ਨ ਹੀ ਹੈ। ਨਹੀਂ, ਘਰ ਦੇ ਸੌਖੇ ਦੇ ਦਿੰਦੇ ਰੁਪਈਏ ਜਦੋਂ ਘਰੋਂ ਮੰਗਦੇ? ਹੋਰ ਫਿਰ ਦਿੰਦੇ ਕੀ ਕਰਨ? ਦੇਣੀ ਹੈ, ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜ਼ਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ ਜ਼ਿਮੀਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ, 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ? ਕੀ ਇਹ ਜਿਹੜਾ ਘੱਟ ਕਰਦੇ ਜਮਾ ਕਰਦੇ ਨਾ ਮਾਫ ਕਰਦੇ ਨਾ ਮਾਫ, ਜਿਹੜੇ ਆ ਛੋਟਾ ਮਾਫ ਕਰਦਾ ਕੀ ਫਾਇਦਾ ਇਹਦਾ? ਇਹਦੇ ਨਾਲ ਕੀ ਹੁੰਦਾ ਸੀ? ਹੈਂ, ਹੋਰ ਗਰੀਬਾਂ ਦਾ ਵੀ ਕੋਈ ਬਾਤ ਪੁੱਛੇ, ਜਿਹੜਾ ਗਰੀਬ ਹੈ ਉਹਦਾ ਪਤਾ ਲਵੇ, ਤਗੜੇ ਦਾ ਕੀ ਹੈ? ਇਹਦਾ ਕਹਿੰਦੇ ਅਸੀਂ ਲੈਣੇ ਆ ਪਤਾ। ਹਾਂਜੀ, ਕੀ ਆ ਲਿਆ ਸਾਡੇ ਪਿੰਡ 'ਚ? ਇੱਕ ਦੋ ਕਹਾ ਦੇ ਸਾਡੇ ਢਿਲਮਾਰ 'ਚ, ਇੱਕ ਦੋ ਕਹਾ ਦੇ ਗਰੀਬ ਦਾ ਕੀ ਕਰੇ? ਐਂ ਦੱਸੋ। ਬਿਲਕੁਲ। ਕੀ ਕੀ ਨਾਮ ਹੈ ਜੀ? ਗੁਲਜ਼ਾਰ ਸਿੰਘ। ਕਿੰਨਾ ਕੁ ਜਿਹੜਾ ਕਿ ਕਿੰਨੇ ਦਿਨ ਹੋ ਗਏ ਆ ਇੱਥੇ, ਤੇ ਕਿੰਨੀ ਕੁ ਕਣਕ ਰੱਖੀ ਹੋਈ ਹੈ ਇੱਥੇ ਵੀ ਹਾਂ ਇੰਨੀ ਕੁ ਚੱਕੀ ਜਾਵੇ ਤੇ ਚਲੋ ਘਰ ਦਾ ਖਰਚਾ ਚੱਲ ਪੂਗਾ? 19 ਤਰੀਕ ਦੀ ਇੱਥੇ ਆਈ ਵੀ ਕਣਕ। ਇੱਥੇ ਸਾਡਾ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਇਹ ਕੁਝ ਨਹੀਂ ਕਰ ਸਕਦੀਆਂ। FCI ਦੀ ਖਰੀਦ ਹੈ ਇੱਥੇ। ਇਹ ਸਾਡਾ ਤਾਂ ਰੌਲਾ ਸਾਰਾ ਮੋਦੀ ਨਾਲ ਆ। ਜੇ ਸਰਪੰਚ ਦੇ ਨਾਲ 9 ਮੈਂਬਰ ਆ, ਜਿੱਧਰ ਸਰਪੰਚ ਚੱਲੂ ਉਧਰ ਹੀ ਚੱਲਣਗੇ। ਇਹ ਸਾਰਾ ਕੁਝ ਜੋ ਕਰਾਉਂਦਾ ਮੋਦੀ ਕਰਾਉਂਦਾ। FCI ਦੀ ਖਰੀਦ ਹੈ ਇੱਥੇ, ਕੋਈ ਇਹ ਪੰਜਾਬ ਸਰਕਾਰ ਦੀ ਚੀਜ਼ ਹੈ ਨਹੀਂ ਖਰੀਦ ਇਹ। ਤੇ ਆਹ ਕੁਛ ਸਾਨੂੰ ਤਾਂ ਵੀ ਸਾਡਾ ਤਾਂ ਸਾਰਾ ਮੋਦੀ ਦੇ, ਸਾਡਾ ਤਾਂ ਝਾੜਦੇ ਸੀ। ਜਿੰਨੀਆਂ ਸਰਕਾਰਾਂ ਬਣ ਗਈਆਂ, ਥੱਲੇ ਜੇ ਤਾਂ ਅਕਾਲੀਆਂ ਸਰਕਾਰਾਂ, ਥੱਲੇ ਕਾਂਗਰਸ ਦੀ ਆ ਜਾਂਦੀ ਆ, ਤੇ ਮੋਦੀ ਦੇ ਥੱਲੇ ਦੂਜੀ ਆ ਜਾਂਦੀ ਆ। ਸਰਕਾਰਾਂ ਉਲਟਾ ਗਈਆਂ, ਉਹ ਆਪਦੇ ਤਾਂ ਚਾਹੁੰਦਾ ਵੀ ਇਹ ਵੋਟ ਵਾਟ ਮੇਰੀ ਸਾਰੀ ਹੋਵੇ। ਉਹ ਤਾਂ ਸਾਰੇ ਬਣਾਉਣਾ ਚਾਹੁੰਦਾ ਮੋਦੀ ਵੀ ਸਾਰੇ ਮੇਰੇ ਕਨੀ ਭਾਜਪਾ ਕਨੀ ਆ ਜਾਣਗੇ। 1975 ਚ 75 ਰੁਪਏ ਕਣਕ ਦਾ ਰੇਟ ਬੰਨਿਆ ਸੀ ਗੁਰਨਾਮ ਸਿੰਘ ਮੁੱਖ ਮੰਤਰੀ ਨੇ। 67 ਰੁਪਏ ਤੇਲ ਸੀਗਾ ਲੀਟਰ। ਹੁਣ ਕਣਕ ਤਾਂ ਹੈਗੀ ਆ 22 ਰੁਪਏ ਤੇ ਤੇਲ 90 ਰੁਪਏ ਆ। ਜੋੜ ਲਓ ਇਹਨੂੰ। ਹਾਂਜੀ, ਕਿਸਾਨ ਕਿੱਥੋਂ ਗੁਜ਼ਾਰਾ ਕਰੇ? ਹੈ ਕਿਸਾਨ ਕਰੇ ਕਿੱਥੋਂ? ਤੁਸੀਂ ਦੇਖ ਲਓ ਵੀ 67 ਪੈਸੇ ਤੇਲ ਸੀਗਾ, ਕਣਕ 8 ਪੈਸੇ ਮੂਹਰੇ ਸੀਗੀ।
ਤੇ ਹੁਣ ਤੇਲ ਹੈਗਾ 90 ਰੁਪਏ, ਕਣਕ ਹੈਗੀ 22 ਰੁਪਏ। ਕਿੱਥੇ ਮੇਲ ਖਾਊਗੇ ਸੈਂਟਰ ਸਰਕਾਰ ਦੇ ਫਿਰ? ਹਾਂ ਤੁਸੀਂ ਬਾਦਲ ਵਾਲੀ ਪੱਗ ਬੰਨੀ ਆ, ਹਾਂ ਪੱਕੇ ਅਕਾਲੀ ਲੱਗਦੇ? ਹਾਂਜੀ। ਕਿਵੇਂ ਇਹ ਮਾਹੌਲ ਜੇ ਕਿੰਨੇ ਦਿਨਾਂ ਦੇ ਬੈਠੇ ਹੋ ਇੱਥੇ ਆਪਣਾ ਮੰਡੀ ਦੇ ਵਿੱਚ? ਮੈਨੂੰ ਹੋ ਗਏ 5 ਦਿਨ। 5 ਦਿਨ। ਆਪਾਂ ਤਾਂ ਇਹ ਕਹਿੰਦੇ ਵੀ ਜਿਹੜੀ ਕਣਕ ਆਉਂਦੀ ਆ ਸਹੀ ਸੁੱਕੀ ਹੈ ਉਹ ਨਾਲ ਦੀ ਨਾਲ ਹੀ ਭਰੀ ਜਾਵੇ ਤੇ ਮੰਡੀ 'ਚ ਅਮਨ ਸ਼ਾਂਤੀ ਹੋਈ ਜਾਵੇ, ਘਰੋਂ ਘਰੀ ਜਾਣ ਲੋਕ। ਜੇ ਕੋਈ ਗਿੱਲੀ ਆ ਉਹਨੂੰ ਹਲਾ ਦੇ ਸਰਕਾਰ, ਬਸ ਇਹੀ ਕੰਮ ਹੈ। ਜਿਹੜਾ ਹੁਣ ਸਰਕਾਰ ਕਹਿ ਰਹੀ ਆ ਅਸੀਂ ਲੋਕਾਂ ਦੇ ਧੀਆਂ ਪੁੱਤਾਂ ਲੋਕਾਂ ਦੇ ਵਾਂਗ ਚੱਲ ਰਹੇ ਆ ਲੋਕਾਂ ਦੇ ਵਾਂਗ। ਵੈਸੇ ਆ ਸਾਰੇ ਕਹੀ ਜਾਂਦੇ ਆ, ਜੇ ਤਾਂ ਅਸੀਂ ਖੁਸ਼ ਹੋਈਏ ਵੀ ਸਾਡੀ ਕਣਕ ਹਰ ਇੱਕ ਦੀ ਤੁਰੀ ਜਾਂਦੀ ਆ ਸੁੱਕੀ, ਤਾਂ ਕਹਿੰਦੇ ਆ ਸਰਕਾਰ ਬਹੁਤ ਵਧੀਆ। ਜੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਤੇ ਅਗਲਾ ਕਹਿੰਦਾ ਨਿੰਦੇ। ਸਾਡਾ ਤਾਂ ਖਹਿੜਾ ਛੁੱਟੇ ਜ਼ਿਮੀਦਾਰ ਦਾ, ਸੁੱਕੀ ਪੈਲੀ ਵਿਕੇ ਦੂਜੀ ਆਵੇ ਬਸ। ਇਲੈਕਸ਼ਨ ਆ ਗਏ ਆ? ਹਾਂ ਆ ਗਏ। ਕਿਵੇਂ ਦੇਖਦੇ ਹੋ ਇਲੈਕਸ਼ਨਾਂ ਨੂੰ? ਅਸੀਂ ਤਾਂ ਬਾਦਲ ਨੂੰ ਚਾਹੁੰਦੇ ਆ। ਬਾਦਲ ਨੂੰ? ਸਾਡੇ ਦਾ ਜੋ ਉਸ ਕਰਿਆ, ਕਿੱਲੇ ਕਿੱਲੇ ਦਾ ਮੋਟਰ ਲਾਈ ਆ ਬਾਦਲ ਨੇ। ਆ ਜਿਹੜੇ ਦਾਣੇ ਖਾਣੇ ਆ ਬਾਦਲ ਦੇ ਪੈਰੋਂ ਖਾਣੇ ਅਸੀਂ ਬੈਠੇ ਆ। ਹੁਣ ਵਾਲੀ ਸਰਕਾਰ ਨੇ ਕਿੰਨਾ ਕੁ ਕੰਮ ਕਰਤਾ? ਸਾਨੂੰ ਤਾਂ ਕੋਈ ਨਹੀਂ, 600 ਯੂਨਿਟ ਮਾਫ ਕਰੀ ਹੈ, ਹੋਰ ਤਾਂ ਕੋਈ ਨਹੀਂ। ਹੋਰ ਕਿੰਨੇ ਕੁ ਦਿਨ ਬੈਠਣਾ ਪਊਗਾ? ਜੇ ਕੋਈ ਆਊ ਫੇਰ ਹੀ ਹੈ ਜੀ। ਉਹਦੇ 4 ਦਿਨ ਹੋਦੇ ਆਇਆ ਸੀ ਇੰਸਪੈਕਟਰ, ਉਹਦੇ 12/7 ਆਇਆ ਸੀ ਜੀ। ਫਿਰ ਅਸੀਂ ਮਾਰਕੀਟ ਕਮੇਟੀ ਜਾ ਕੇ ਘੇਰੀ ਸੀ ਪਰਸੋਂ, ਉੱਥੇ ਤਹਿਸੀਲਦਾਰ ਆਇਆ ਸੀ, ਉਹ ਮੰਨਿਆ ਸੀ ਵੀ ਅਸੀਂ 14 ਤੱਕ ਚੱਕਾਂਗੇ, 13-14 ਤੱਕ ਅਸੀਂ ਚੱਕਾਂਗੇ, ਪਰ ਇੱਥੇ ਕੋਈ ਨਹੀਂ ਆਇਆ। ਸਾਨੂੰ ਕਿਹੜਾ ਉੱਥੋਂ ਲਾਰੇ ਲਾ ਕੇ ਮੋੜਤਾ। ਸਰਕਾਰ ਨੇ ਕੋਈ ਕੰਮ ਕਰੇ? ਕੁਛ ਨਹੀਂ ਦਿੰਦਾ ਜੀ, ਕੀਤਾ ਤਾਂ ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ। ਕਹਿੰਦੇ ਮੰਡੀ ਪੱਕੀ ਕਰਤੀ। ਕਿੱਥੇ ਕਰਤੀ? ਤੁਹਾਨੂੰ ਤਾਂ ਦਿਖੀ ਨਹੀਂ ਕਿਤੇ ਕੀਤੀ ਵੀ। ਪਤਾ ਨਹੀਂ, ਉੱਥੇ ਬੋਰਡ ਲੱਗੇ ਪਏ ਨਹੀਂ, ਪੱਥਰ ਧਰੇ ਪਏ ਸਾਹਮਣੇ। ਇਹ ਤਾਂ ਪਹਿਲਾਂ ਦੀਆਂ ਹੋਈਆਂ ਵੀ, ਇਹ ਕਿਹੜਾ ਅੱਜ ਕੱਲ੍ਹ ਦੀਆਂ ਜੀ। ਫਿਰ ਉਹ ਨਹੀਂ ਪੱਥਰ ਕਿਵੇਂ ਧਰੇ ਗਏ? ਕੀ ਪਤਾ ਜੀ, ਹੁਣ ਅਸੀਂ ਤਾਂ ਕਣਕ ਵੇਲੇ ਆਉਣੇ ਆ, ਝੋਨੇ ਵੇਲੇ ਆਉਣੇ ਆ, ਨਹੀਂ ਪੱਥਰ ਕਿਦੋਂ ਧਰ ਜਾਂਦੇ ਸਾਨੂੰ ਕੀ ਪਤਾ ਲੱਗਦਾ ਜੀ। ਅਸੀਂ ਤਾਂ ਆਹ ਫਸਲ ਵੇਚਣ ਆਉਣੇ ਆ, ਅਸੀਂ ਕਿ ਨਹੀਂ ਪੱਥਰ ਦੇਖਣ ਆਉਣੇ ਆ ਜੀ। ਕਿੰਨੀ ਪੈਲੀ ਕਿੰਨੇ ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਤੇ ਕੀ ਆਸ ਉਮੀਦ ਹੈ ਕੋਈ ਵੀ ਚੱਕੀ ਜਾਊ? 19 ਤਰੀਕ ਦੇ ਆਏ ਵੇ। ਹਾਂ ਤੇ ਮਨ ਬੁਕਚਰ ਕੱਢੀ ਜਾਂਦੇ ਨੇ, 13 ਦੇਖਦੇ ਨੇ, 14 ਦੇਖਦੇ ਨੇ। ਬੁਕਚਰ ਦੇ ਹਿਸਾਬ ਨਾਲ ਕਹਿੰਦੇ ਨੇ ਅਸੀਂ ਤੋਲਾਂਗੇ। ਕੱਲ ਨਹੀਂ ਇੰਸਪੈਕਟਰ ਆਇਆ ਤੇ ਪਰਸੋਂ ਨਹੀਂ ਆਇਆ, ਚੌਥੇ ਦਾ ਆਇਆ ਵਾ। ਤੇ ਉਹ ਕਹਿੰਦਾ ਬਸ ਮੈਂ ਆਊਂਗਾ, ਇਹਨੂੰ ਤੁਸੀਂ ਹਿਲਿਆ ਦਿਓ। ਉਹ ਪਾੜ ਦੇਣੇ ਢੇਰੀਆਂ ਪਾੜ ਕੇ ਫਿਰ ਤਰਪਾਲਾਂ ਦੇ ਦੇਣੇ। ਬਸ ਆਹ ਹੱਲ ਹੈ ਹਲੇ, ਤੇ ਕੋਈ ਹੱਲ ਨਹੀਂ ਹੋਇਆ ਹਲੇ। ਮੌਚਰ ਕੱਢੂ ਕਿਵੇਂ? ਜੇ ਉਹਨਾਂ ਨੂੰ ਪੁੱਛ ਲੈਂਦੇ ਵੀ ਇਹਦਾ ਕਾਰਨ ਕੀ ਆ? ਕਾਰਨ ਨੂੰ ਕਹਿੰਦੇ ਰੱਬ ਨੇ ਸੂਰਜ ਕੱਢਦਾ ਸੀ ਕਰੀਏ, ਉਹ ਆਏ ਕਹਿੰਦੇ ਨੇ ਮੂਹਰੋਂ। ਅੱਛਾ ਹਾਂ, ਰੱਬ ਦਾ ਹੁਣ ਸੂਰਜ ਕੱਢਿਆ। ਉਹਦੇ ਚ ਜੱਟ ਦਾ ਕੀ ਕਸੂਰ ਆ? ਕਸੂਰ ਕੀ ਹੋਣਾ ਸੀਗਾ? ਕਸੂਰ ਤਾਂ ਉਹ ਬੰਦਾ ਹੁਣ ਕਹਿੰਦੇ ਸੂਰਜ ਨਿਕਲੂਗਾ ਕਿ ਲਾ ਦਿਆਂਗੇ ਬੋਲੀ। ਹਾਂ ਅੱਜ ਦੇਖੋ ਜੇ ਆਊ ਤਾਂ। ਅਸੀਂ ਆਪਦੇ ਲਾਈਆਂ ਵੀ ਨਹੀਂ ਉਵੇਂ ਪਈਆਂ, ਉਹ ਅਸੀਂ ਬੀਜਣੀਆਂ ਵੀ ਆ, ਖਾਣੀਆਂ ਵੀ ਆ। ਅਸੀਂ ਜੇ ਗਿੱਲੀ ਹੋਊਗੀ ਮਾੜੀ ਹੋ ਅਸੀਂ ਕਿਉਂ ਰੱਖਾਂਗੇ? ਅਸੀਂ ਤਾਂ ਮੰਡੀ 'ਚ ਬੈਠੇ, ਕਣਕ ਘਰੇ ਲਾਹੀ ਪਈ ਆ, ਉਹ ਕਿਹੜਾ ਅਸੀਂ ਕੋਈ ਹਲਾਈ ਨਹੀਂ, ਕੁਛ ਨਹੀਂ ਕੀਤਾ, ਨਾ ਪੱਖਾ ਲੱਗਿਆ। ਉਹਨੂੰ ਜਾ ਕੇ ਸਮਾਰਾਂਗੇ, ਫਿਰ ਪਾਵਾਂਗੇ ਢੋਲਾਂ 'ਚ। ਤੇ ਇਹਨਾਂ ਨੂੰ ਤਾਂ ਸਮਾਰ ਕੇ ਸਾਰਾ ਕੁਝ ਕੀਤਾ ਪਿਆ, ਇਹ ਨਹੀਂ ਚੱਕ ਰਹੇ। ਕਿਤੇ ਇਹ ਨਾ ਹੋਵੇ ਵੀ ਜੱਟ ਦਾ ਮਿਹਦਾ ਤਕੜਾ ਹੁੰਦਾ ਹੋਵੇ। ਨਹੀਂ, ਮਿਹਦਾ ਤਾਂ ਜ਼ਮੀਨ ਤਾਂ ਉਹੀ ਹੈ ਜਿਹੜੀ ਹਰੀ ਹੋਊਗੀ ਥੱਲੇ, ਜੇ ਬੀਜਾਂਗੇ, ਜੇ ਚੰਗੀ ਹੋ ਫੇਰ ਹੀ ਉੱਗੂਗਾ ਵੀ ਨਵਾਂ। ਕਿੰਨੇ ਦਿਨ ਹੋ ਗਏ ਜੀ ਬੈਠਿਆਂ ਨੂੰ? ਸਾਨੂੰ 14 ਤਰੀਕ ਦਾ ਆਇਆ ਬਾਈ, ਤੇ ਆਏ ਸੀਗੇ ਦੇਖਣ ਮੁਕਤਸਰ ਕੱਢ ਕੇ 13, ਮੁੜ ਕੇ ਆਏ ਨਹੀਂ। ਕੀ ਕਹਿੰਦੇ ਨੇ? ਮੁੜ ਕੇ ਕਹਿੰਦੇ 13 ਮੁਕਤਸਰ ਆਵਾਂਗੇ, ਆਏ ਨਹੀਂ। ਥੋੜੀ ਦਾ ਸੁਣਿਆ ਕਣਕ ਵੀ ਥੋੜੀ ਆ, ਹੋਰ 40 ਗੱਟੇ ਹੋਣਗੇ। 40 ਗੱਟੇ? ਹਾਂ, ਸਭ ਤੋਂ ਗੇਤੀ ਬੀਜੀ ਵੀ ਹੈ, 2 ਕੱਤੇ ਦੀ ਵੀ ਜ਼ਿਆਦਾ ਕਣਕ ਦੀ। ਜੇ ਕੋਈ ਐਂ ਵੀ ਹੋਵੇ ਵੀ ਮਗਰੋਂ ਬੀਜ ਕੇ ਪਹਿਲਾਂ ਵੱਢਦਾ, ਉਹ ਵੀ ਦੇਖੀ ਜਾਵੇ। 40 ਗੱਟਿਆਂ ਨੂੰ ਵੀ ਇੰਨਾ ਸਮਾਂ ਲੱਗ ਗਿਆ? ਇੰਨਾ ਸਮਾਂ ਲੱਗ ਗਿਆ। ਘਰੇ ਕੰਮ ਸਾਰੇ ਖੜੇ ਆ ਮੇਰੇ, ਕੋਈ ਕੰਮ ਚੱਲਦਾ ਮੇਰਾ ਉਹ ਵੀ ਖੜਾ ਹੈ। ਬਿਲਕੁਲ। ਜਿਹੜੀ ਕਣਕ ਵੱਢਣ ਵਾਲੀ ਸੀ ਉਹ ਵੀ ਆਣ ਸਕਦੇ, ਹਨੇਰੇ ਹੋਏ ਵਢਾਈ ਆ ਰਾਤ। ਅੱਗ ਅੱਗੋਂ ਇਹਦਾ ਕੌਣ ਜ਼ਿੰਮੇਦਾਰ ਉਹਦਾ? ਅੱਜ ਕੱਲ੍ਹ ਅੱਗ ਦੀ ਪ੍ਰੋਬਲਮ ਵੱਡੀ ਹੁੰਦੀ ਹੈ, ਕੋਈ ਹੈਗੀ ਜ਼ਿੰਮੇਵਾਰੀ ਇਹਨਾਂ ਦੀ? ਕੀ ਕਹਿੰਦੇ ਨੇ ਹੁਣ? ਆਉਂਦੇ ਨੇ ਮੁੜ ਜਾਂਦੇ ਨੇ? ਬਸ ਆਉਂਦੇ ਨੇ ਮੁੜ ਜਾਂਦੇ ਨੇ, ਅਜੇ ਕੋਈ ਹੱਥ ਪੱਲੇ ਪਾ ਬੈਠਾ ਜੀ। ਖੇਤਾਂ 'ਚ ਰਹੇ ਨੇ, ਉੱਥੋਂ ਆਉਣਾ ਹੀ ਪੈਂਦਾ, ਜਾਣਾ ਹੀ ਪੈਂਦਾ। ਇਕੱਲੇ ਇਕੱਲੇ ਕਹਿਰੇ ਬੰਦੇ ਆ। ਤਾਂ ਬਿਲਕੁਲ ਇਹ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕੀਤੀ ਆ, ਇਹਨਾਂ ਕਿਸਾਨਾਂ ਦੀ ਜਿਹੜੀ ਕਿ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਦੀ ਕੀਤੀ ਆ। ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਮੰਡੀਆਂ ਦਾ ਨੁਕਸਾਨ ਆ ਜਾਂ ਮੰਡੀਆਂ ਦੇ ਵਿੱਚ ਬੈਠੇ ਕਿਸਾਨਾਂ ਦਾ ਨੁਕਸਾਨ ਆ, ਉਹ ਕੱਲਾ ਇਸ ਮੰਡੀ ਦਾ ਨਹੀਂ ਹੋ ਰਿਹਾ,
ਉਹ ਬਾਕੀ ਹੋਰ ਮੰਡੀਆਂ ਦੇ ਵੀ ਹੋ ਰਿਹਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਮੰਡੀਆਂ ਦੇ ਕਿਸਾਨਾਂ ਤੱਕ ਪਹੁੰਚਿਆ ਜਾਵੇ ਤੇ ਉਹਨਾਂ ਤੋਂ ਵੀ ਜਿਹੜੇ ਕਿ ਪੁਆਇੰਟ ਆਫ ਵਿਊ ਆ ਉਹ ਲੈਤੇ ਜਾਣ। ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿੰਨਾ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ। ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਸਰਕਾਰ ਕਹਿੰਦੀ ਨਸ਼ਾ ਬੰਦ ਕਰ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ, ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਲੰਘਦੇ ਨੇ। ਸੱਥਾਂ 'ਚ ਆਏ ਨਹੀਂ ਕਦੇ ਐਮਐਲਏ ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ, ਕੋਈ ਜੀ ਨਹੀਂ ਦੇਖਿਆ ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਰੁੱਤੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ, 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਚੱਲਦੇ ਖੜੇ ਝੱਕੇ ਨੇ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਜੇ ਕਹਿਣ ਵੀ ਅਸੀਂ ਦਾਨੀਆਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਜਸਪਾਲ ਸਿੰਘ ਹੈ ਜੀ। ਜਸਪਾਲ ਸਿੰਘ, ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋਏ ਹੋ ਜੋ ਮੰਡੀ ਦੇ ਵਿੱਚ ਫਸਲ ਲੈ ਕੇ ਆਏ ਹੋ? ਇੱਥੇ ਤਾਂ ਜੀ ਜ਼ਿਮੀਂਦਾਰ ਤਾਂ 10-12 ਦਿਨਾਂ ਦੇ ਵੀ ਬੈਠੇ ਆ ਤੇ ਮੈਂ ਪਰਸੋਂ ਤੋਂ ਆਇਆ ਹੋਇਆ ਜੀ। ਪਰਸੋਂ ਤੋਂ ਆਏ ਹੋਏ ਹੋ? ਹਾਂਜੀ। ਕੀ ਕਹਿੰਦੇ ਨੇ ਜੋ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦਾਣੇ ਦਾ ਹਿਸਾਬ ਦੇਵਾਂਗੇ, ਅਸੀਂ ਮੁਆਵਜ਼ਾ ਦੇਵਾਂਗੇ ਜਿੰਨਾ ਕਿਸਾਨਾਂ ਦੀ ਫਸਲ ਮਰ ਗਈ ਆ, ਪਰ ਇੱਥੇ ਪਤਾ ਲੱਗਿਆ ਕਿ ਕਣਕ ਚੁੱਕਣ ਦੇ ਲਈ, ਬੋਲੀ ਲਾਉਣ ਦੇ ਲਈ ਕੋਈ ਆ ਨਹੀਂ ਰਿਹਾ ਜੀ। ਇੱਕ ਵਾਰ ਇੰਸਪੈਕਟਰ ਆਇਆ, ਉਸ ਤੋਂ ਬਾਅਦ ਕੋਈ ਗੇੜਾ ਨਹੀਂ ਮਾਰਿਆ ਜੀ ਇੰਸਪੈਕਟਰ ਨੇ। ਉਸ ਦਿਨ ਕਹਿ ਕੇ ਕਿ ਤੁਹਾਡਾ ਮੌਚਰ ਨਹੀਂ ਆ ਰਿਹਾ। ਕਿੰਨਾ ਮੌਚਰ ਆਇਆ ਸੀ? ਮੌਚਰ ਕਿਸੇ ਦਾ 13 ਆਇਆ, ਕਿਸੇ ਦਾ 14 ਆਇਆ ਜੀ, ਤੇ ਕਿਸੇ ਦਾ 15-16 ਵੀ ਆਇਆ। ਜੋ ਕਿੰਨਾ ਮੌਸਮ ਦੀ ਖਰਾਬੀ ਦੇ ਨਾਲ ਜਿਹੜਾ ਹੈਗਾ ਪ੍ਰੋਬਲਮ ਆਈ ਪਈ ਹੈ ਜੀ। ਕਿੰਨਾ ਚਾਹੀਦਾ ਮੌਚਰ? ਮੌਚਰ 12 ਕਹਿ ਰਹੇ ਆ ਜੀ ਇੰਸਪੈਕਟਰ। 12 ਕਹਿ ਰਹੇ? ਹਾਂਜੀ। ਤਾਂ ਹੁਣ ਕੀ ਮੰਗ ਕਰਦੇ ਹੋ? ਜਿਹੜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਇੰਸਪੈਕਟਰ ਆਵੇ, ਸਾਡੀ ਬੋਲੀ ਲਾਵੇ ਤੇ ਅਸੀਂ ਵਿਹਲੇ ਹੋ ਕੇ ਘਰਾਂ ਨੂੰ ਜਾਈਏ, ਅਸੀਂ ਆਪਦਾ ਤੂੜੀ ਤੰਦ ਵੀ ਸਾਂਭੀਏ ਕਿ ਸਾਨੂੰ ਹੋਰ ਵੀ ਰਜੇਵੇ ਕਰਾਂ ਦੇ। ਕੀ ਨਾਮ ਹੈ ਜੀ? ਇਕਬਾਲ ਸਿੰਘ। ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਕਾਰ ਜਿਹੜੇ ਹੋ ਰਹੇ ਨੇ? ਕੋਈ ਬੜਾ ਵਧੀਆ ਕੰਮ ਹੋ ਰਿਹਾ। ਹੁਣ ਹਫ਼ਤਾ ਹੋ ਗਿਆ ਕਣਕ ਪਈ ਨੂੰ ਇੱਥੇ। ਬੋਲੀ ਇੱਕ ਦਿਨ ਆਇਆ, ਮਾੜੀ ਮੋਟੀ ਲਾਈ ਇੰਸਪੈਕਟਰ ਨੇ, ਮੁੜ ਕੇ ਆਇਆ ਨਹੀਂ। ਕੀ ਕਹਿੰਦੇ ਨੇ? ਕਹਿੰਦੇ ਮੈਂ ਕਰਨੀ ਢੇਰੀਆਂ ਖੋਲ ਦਿਓ, ਐਂ ਕਰ ਦਿਓ, ਬਾਹਰ ਕਰ ਦਿਓ। ਢੇਰੀਆਂ ਵੀ ਖੋਲ੍ਹਤੀਆਂ ਤੇ ਆਇਆ ਨਹੀਂ, ਕੱਲ੍ਹ ਨਹੀਂ ਆਇਆ ਇੰਸਪੈਕਟਰ। ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਮੁਆਵਜ਼ੇ ਦੇਵਾਂਗੇ, ਅਸੀਂ ਕਿਸਾਨਾਂ ਦੇ ਮੰਡੀ ਦੇ ਵਿੱਚ ਜਾਣ ਤੋਂ ਪਹਿਲਾਂ ਜਿਹੜੇ ਕਿ ਪੈਸੇ ਆ ਉਹ ਖਾਤਿਆਂ 'ਚ ਆ ਜਾਇਆ ਕਰਨਗੇ। ਅਜਿਹਾ ਕੁਛ ਹੋਇਆ? ਨਾ। ਬਦਲਾਅ ਦੀ ਨੀਤੀ ਆਈ, ਜੋ ਬਦਲਾਅ ਆਇਆ ਕੁਛ? ਕੋਈ ਬੜਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ, ਪਹਿਲਾਂ ਦੀ ਤਰ੍ਹਾਂ ਹੀ ਆ ਸਾਰਾ ਕੁਛ। ਬਸ ਉਹੋ ਜਿਹਾ ਕੁਛ ਜਿਹੀ ਹੈ। ਗੁਰਕੀਤ ਸਿੰਘ ਹੈ। ਮਲਕੀਤ ਸਿੰਘ, ਪਹਿਲਾਂ ਕਦੇ ਦੇਖਿਆ ਵੀ ਇੰਨਾ ਬੁਰਾ ਹਾਲ ਹੋਇਆ ਹੋਵੇ? ਜ਼ਿਮੀਂਦਾਰ ਕਿਸਾਨ ਜਿਹੜੇ ਕਿ ਇੱਥੇ ਬੈਠੇ ਹੋਣ ਮੰਡੀਆਂ ਦੇ ਵਿੱਚ ਤੇ ਕਣਕ ਦੀ ਤੋੜ ਨਾ ਲੱਗੀ ਹੋਵੇ? ਪਹਿਲਾਂ ਦਾ ਤਾਂ ਪਤਾ ਨਹੀਂ, ਹੁਣ ਤਾਂ ਇਹ ਜੰਗੀ ਪੱਧਰ ਤੇ ਕਹਿੰਦੇ ਜੀ 8 ਦਿਨ ਹੋਰ ਬੈਠਣਾ ਪੈ ਗਿਆ, ਹੋਰ ਵੀ ਜੰਗੀ ਪੱਧਰ ਹੋ ਜੂ ਸਾਡਾ ਤਾਂ। ਅੱਛਾ ਜੀ। ਕਿਵੇਂ? 8 ਦਿਨ ਤਾਂ ਹੋ ਗਏ ਬੈਠਿਆਂ ਨੂੰ, 8 ਦਿਨ 8 ਦਿਨ ਹੋਰ ਲਾ ਲਓ। ਪਈ ਤਾਂ ਕਹਿੰਦੇ ਗੱਡੇ ਭਰ ਕੇ ਨੋਟਾਂ ਦੇ ਆਉਣਗੇ। ਆਹ ਦੇਖ ਲਓ ਗੱਡੇ ਭਰ ਕੇ ਆਏ। ਆਈ ਤਾਂ ਜਾਂਦੇ ਆ ਸਰਕਾਰ, ਲੋਕ ਸਭਾ ਉਹ ਨੋਟਾਂ ਦੇ ਗੱਡੇ ਕਹਿੰਦੇ, ਜੇਤਲੀ ਕਹਿੰਦਾ ਜਿਹੜੇ ਨੋਟਾਂ ਦੇ ਗੱਡੇ ਭਰ ਕੇ ਆਉਣਗੇ ਕਹਿੰਦੇ। ਆਹ ਦੇਖ ਲਓ, ਆਹ ਗੱਡੇ ਭਰ ਕੇ ਕਣਕ ਦੇ ਤਾਂ ਆ ਗਏ, ਨੋਟਾਂ ਦੇ ਪਤਾ ਨਹੀਂ ਕਦੋਂ ਆਉਣਗੇ। ਹੁਣ ਫਿਰ ਕੀ ਮੰਗ ਕੀ ਆ, ਕੀ ਚਾਹੁੰਦੇ ਹੋ? ਕੋਈ ਇਹਨਾਂ ਨੂੰ ਲੋਕਾਂ ਨੇ ਹੋਰ ਵੀ ਕੰਮ ਕਰਨੇ ਆ, ਉਹਦਾ ਕਣਕ ਲਵੇ ਉਹਨਾਂ ਨੇ ਜਾਂ ਇਹਨਾਂ ਨੂੰ ਜਵਾਬ ਦੇਵੇ, ਬਸ ਇੱਕੋ ਹੀ ਗੱਲ ਆ। ਇਹਨਾਂ ਨੇ ਹੋਰ ਵੀ ਕੰਮ ਕਰਨੇ ਆ ਜਾ ਕੇ, ਇੱਥੇ ਤਾਂ ਬੈਠੇ ਨਹੀਂ ਰਹਿਣਗੇ ਮਹੀਨਾ। ਸਾਰੇ ਇਕੱਲੇ ਬੰਦੇ ਆ, ਸਾਰੇ ਖੇਤਾਂ 'ਚ ਬੈਠੇ ਆ। ਰਾਤ ਨੂੰ ਵੀ ਡਰ ਲੱਗਦਾ, ਹੁਣ ਫਿਰਦੇ ਨੇ ਸਾਰੇ ਚਿੱਟੇ ਵਾਲੇ, ਕੋਈ ਨਹੀਂ ਪਤਾ ਭਾਂਡੇ ਹੀ ਨਾ ਚੱਕ ਕੇ ਲਈਏ।
ਅੱਛਾ ਹਾਂ ਇਹ ਵੀ ਡਰ ਲੱਗਦਾ ਜੀ। ਸਰਕਾਰ ਕਹਿੰਦੀ ਨਸ਼ਾ ਬੰਦ ਕਰਤਾ। ਨਸ਼ਾ ਕਰਤਾ ਜਮਾ ਕਰਤਾ ਜੀ, ਐ ਨਹੀਂ ਪਤਾ ਹੱਥ ਨੇ ਸਾਨੂੰ ਕੁੱਟ ਕੇ ਸਕੂਟਰੀਆਂ ਖੋਲਣੇ, ਖੇਤਾਂ 'ਚ ਜਾਂਦੇ ਹੱਥ ਨੇ ਰੋਟੀ ਖਾਣ ਜਾਂਦੇ ਜੀ। ਉਦੋਂ ਪਤਾ ਹਾਂ ਰਾਤ ਨੂੰ 9 ਵਜੇ ਆਉਂਦੇ ਫਿਰ ਵੀ ਡਰਦੇ ਡਰਦੇ ਆਉਂਦੇ, ਸਹਾਰਾ ਭਾਲਦੇ ਆ ਬੰਦੇ ਦਾ ਵੀ ਉਹਦੇ ਨਾਲ ਚੱਲਾਂਗੇ ਮੰਡੀ ਜਾਣਾ। ਬੁਰਾ ਹਾਲ ਹੋਇਆ ਭਾਈ ਕਾਹਦੇ ਨੇ। ਕਿੰਨਾ ਕੁ ਨਸ਼ਾ ਹੈਗਾ? ਪੂਰੇ ਨਸ਼ਾ ਜੀ, ਨਸ਼ਾ ਹੱਥ ਨੇ ਤਾਂ ਵਿੱਚ ਵੱਜੀ ਜਾਂਦੇ ਨੇ। ਹਾਂਜੀ ਬੋਚ ਕੇ ਨਗਾਉਣੀਆਂ ਪੈਂਦੀਆਂ, ਖੜ ਖੜ ਲੰਘਦੇ ਆ। ਜਿਉਣ ਆਪਾਂ ਆਪ ਸਿਆਣੇ ਮੂਹਰੇ ਕਮਲਾ ਮਿਲ ਜਾਂਦਾ ਜੀ। ਕਿਤੇ ਐਕਸੀਡੈਂਟ ਹੋ ਗਿਆ, ਕਿਸੇ ਦੀ ਲੱਤ ਤੋੜ ਦੀ, ਕਿਸੇ ਦਾ ਕੁਛ ਖੋਹ ਲਿਆ, ਕਿਤੇ ਕਿਸੇ ਦੀ ਪਾਇਪ ਲਾ ਲਈ, ਕਿਸੇ ਦੀ ਕੇਬਲ ਲਾ ਲਈ, ਬੁਰਾ ਹਾਲ ਹੋਇਆ ਭਾਈ। ਦੱਸੋ ਕਿੱਧਰ ਜਾਈਏ? ਸੱਥਾਂ 'ਚ ਆਏ ਨਹੀਂ ਕਦੇ MLA ਜਾਂ ਮੰਤਰੀ? ਕੋਈ ਜੀ ਨਹੀਂ ਦੇਖਿਆ ਜੀ, ਕੋਈ ਜੀ ਨਹੀਂ ਦੇਖਿਆ ਜੀ। ਐਵੇਂ ਚੋਂ ਕੱਪ ਮਰ ਜਾਈਏ, ਐਂ ਵੀ ਆ 4 ਮਣ ਦਾਣੇ ਜੁਖ ਜੇ ਤੇ ਕੋਈ ਨਾ ਇੱਥੇ ਆ ਨਾ ਕੋਈ ਇੰਸਪੈਕਟਰ ਦੇਖਿਆ ਪਰਸੋਂ ਚੌਥੇ ਦਾ। ਕੋਈ ਮੌਕਰ ਜਿਹਾ ਕੱਢ ਕੇ ਮੁੜ ਜਾਂਦਾ, ਨਾ ਸਾਨੂੰ ਕੋਈ ਨੰਬਰ ਜੇ ਦੇਖਣੇ ਆਉਂਦੇ ਨੇ ਵੀ ਕਿੰਨਾ ਆਉਂਦਾ। ਕਹਿੰਦਾ 14 ਆਇਆ 13 ਆਇਆ, ਉਹ ਛਿੱਟ ਕੇ ਕਬਲੀ ਮੂੰਹ ਦੀ ਕਰਕੇ ਤੁਰ ਜਾਂਦਾ ਜੀ। ਖੜੇ ਝੱਕੇ ਨੇ ਇੱਥੇ। ਅੱਛਾ ਹਾਂਜੀ ਉਹ ਦੱਸੋ। ਹਾਂਜੀ ਬਿਲਕੁਲ। ਹਾਂਜੀ ਪਹਿਲਾਂ ਸਰਕਾਰ ਦਾ ਕਿੰਨਾ ਕੁ ਫਰਕ? ਕੋਈ ਫਰਕ ਨਹੀਂ ਜੀ, ਕੋਈ ਫਰਕ ਨਹੀਂ ਗਾ। ਸਾਰਾ ਕੁਛ? ਉਹੀ ਕੁਛ ਹੈ ਸਾਰਾ ਕੁਛ। ਪਹਿਲਾਂ ਸੀਗਾ ਵੀ ਹੋ ਜੂਗਾ ਕੁਛ ਨਹੀਂ, ਡੱਕਾ ਖਾ ਜਾਣਾ। ਬੁਰਾ ਹਾਲ। ਕਿੰਨੇ ਦਿਨ ਹੋ ਗਏ ਬੈਠਿਆਂ ਨੂੰ? 15 ਤਰੀਕ ਦਾ। 15 ਤਰੀਕ? ਹਾਂਜੀ ਮਤਲਬ 7-8 ਦਿਨ ਹੋ ਗਏ ਬੈਠੇ। ਹਾਂ ਹਾਂ। ਕੀ ਕਹਿੰਦੇ ਨੇ ਹੁਣ ਕਦੋਂ ਤੱਕ ਕਣਕ ਆ ਜਿਹੜੀ ਚੱਕੀ ਜਾਣੀ ਹੈ? ਦੇਖੋ ਇਹ ਸਰਕਾਰਾਂ ਤੇ ਡਿਪੈਂਡ ਹੈ। ਜਿਹੜੀ ਫਸਲ ਹੈ ਇਹ ਤਕੜੇ ਮਾੜੇ ਦਾ ਸਭ ਦਾ ਧੁਰ ਹੈ। ਜੇ ਫਸਲ ਵਿਕੂ ਤਾਂ ਸਰਕਲ ਚੱਲੂ, ਲੋਕ ਲਿਮਟਾਂ ਭਰਨਗੇ, ਕੋਈ ਹੋਰ ਕੰਮਕਾਰ ਕਰਨਗੇ। ਇਹ ਸਰਕਾਰਾਂ ਦੀ ਕੋਈ ਪਾਲਿਸੀ ਹੈ, ਕਿਉਂ ਨਹੀਂ ਇਹ ਉਹਨਾਂ ਨੂੰ ਪਤਾ ਹੈ। ਜਾਂ ਜੇ ਕਹਿਣ ਵੀ ਅਸੀਂ ਅਡਵਾਨੀਆਂ ਨੂੰ ਇੱਥੇ ਭਲਾ ਸੜ ਜੇ, ਉਹਨੂੰ ਤਾਂ ਅਸੀਂ ਦਾਣਾ ਨਹੀਂ ਦਿੰਦੇ। ਚਾਹੇ ਇੱਥੇ ਸੜ ਜੇ ਸਾਡੀ, ਉਹਨਾਂ ਨੂੰ ਅਸੀਂ ਦਾਣਾ ਨਹੀਂ ਦਿੰਦੇ। ਇਹ ਵੈਸੇ ਤੁਹਾਨੂੰ ਮੈਂ ਦੁਬਾਰੇ ਕਹਿਣਾ ਵੀ ਜੇ ਫਸਲ ਵਿਕੂ ਤਾਂ ਸਰਕਲ ਚੱਲੂ ਤਕੜੇ ਮਾੜੇ ਦਾ, ਚਾਹੇ ਕੋਈ ਤਕੜੇ ਤਾਂ ਵੀ ਜੇ ਮਾੜੇ ਤਾਂ। ਹਾਂਜੀ ਕਿੰਨੀ ਉਮਰ ਹੋ ਗਈ ਬਾਬਾ? ਉਹ ਬਤਾਈਏ 80 50 90 ਸਾਲ ਤੋਂ ਘੱਟ ਹੈ ਥੋੜੀ, 2 ਸਾਲ। ਅੱਛਾ ਇੱਥੇ ਮੰਡੀ 'ਚ ਆਏ ਹੋ? ਇੱਥੇ ਮੰਡੀ 'ਚ ਆਏ ਆ, 5 ਦਿਨ ਹੋਏ ਬੈਠਿਆਂ ਨੂੰ, 6 ਦਿਨ। ਚਾਰੀਆ ਇੱਕ ਨਾ ਤੁਰਿਆ ਜਾਂਦਾ, ਢੂਹੀ ਦੇ ਕਾਸੇ ਪਈ ਵੀ ਹੈ, ਲੱਤਾਂ ਦੇ ਕਾਸੇ ਵੀ ਪੂਰਾ ਟੁੱਟ ਗਿਆ, ਨਾ ਵੀ ਇੱਥੇ ਪੁੱਛਦਾ। ਬੁਰਾ ਹਾਲ ਹੋਇਆ ਵਾ। ਰਾਤ ਨੂੰ ਆਉਂਦੇ ਜਾਂਦੇ ਆ ਤਾਂ ਇੱਥੇ ਭੁੱਖੀਆਂ ਵਾਲੇ, ਲੱਲੇ ਪੱਲੇ ਵਾਲੇ, ਟਿੱਕੇ ਵਾਲੇ ਲੰਘਣੀ ਤੇ ਜੇਬਾਂ 'ਚੋਂ ਕੱਢ ਲਏ ਪੈਸੇ। ਸਾਡੀ ਕਾਹਦੀ ਜੂਨ ਹੈ? ਕੋਈ ਜੂਨ ਨਹੀਂ ਹੈ। ਬਹੁਤ ਬੁਰਾ ਹਾਲ ਹੈ ਸਾਡਾ। 4 ਮਣ ਦਾਣੇ ਨੇ, ਇਹ ਵੀ ਨਹੀਂ ਆ ਵਿਕਦੇ ਹਨ। 5 ਦਿਨ ਹੋ ਗਏ ਛੀਲ ਇੱਥੇ ਬੈਠਿਆਂ ਨੂੰ। ਅੱਛਾ ਕੋਈ ਹੱਜ ਨਹੀਂ ਜੀ। ਹਾਂ ਅਸੀਂ ਵੱਡਾ, ਸਾਡਾ ਵੱਡਾ ਆ ਗਿਆ ਜੀ, ਹੁਣ ਫਾਇਦਾ ਕਰੂ, ਰਾਜਾ ਆ ਗਿਆ। ਨਾ ਰਾਜਾ ਨੇ ਬਾਤ ਪੁੱਛੀ ਹੈ। ਉਹ ਮਿਹਨਤਾਂ ਕਰਦੇ ਸੀ, ਪੈਰੀਆਂ ਚਲਾਉਂਦੇ ਸੀ, ਹੁਣ ਮੁੜ ਕੇ ਕੀ ਬਾਤ ਹੀ ਨਹੀਂ ਪੁੱਛਦਾ ਵੀ ਕਿੱਥੇ ਤੁਹਾਡੇ ਘਰ। ਹੁਣ ਤਾਂ ਆਮ ਘਰਾਂ ਦੇ ਮੁੰਡੇ ਗਏ ਹੋਏ ਨੇ। ਹਾਂ ਜੀ ਕੋਈ ਤਾਂ ਪਤਾ ਹੀ ਨਹੀਂ ਲੱਗਦਾ ਇੱਥੇ ਤਾਂ। ਲੁੱਟ ਮਾਰ 'ਚ ਹੋਈ ਪਈ ਹੈ ਦੁਨੀਆ। ਭਗਵੰਤ ਮਾਨ ਨੂੰ ਕਿਵੇਂ ਦੇਖਦੇ ਹੋ? ਕੀ ਦੇਖੀਏ ਭਗਵੰਤ ਮਾਨ ਨੂੰ, ਤੇ ਕੋਈ ਹੱਲ ਕਰੇ ਫੇਰ ਹੀ ਹੈ। ਹੈਂ ਹੱਲ ਤਾਂ ਕਾਸ਼ਦਾ ਵੀ ਨਹੀਂ ਕਰਦਾ ਉਹ ਤਾਂ ਕਹਿੰਦੇ ਸੀ ਦਾਣੇ ਦਾਣੇ ਦਾ ਹਿਸਾਬ ਦੇਵਾਂਗੇ। ਤਾਂ ਸਾਡੇ ਕੋਲ ਤਾਂ ਇੱਥੇ ਪਰੇ ਜਿੱਤੇ ਦਾ ਭਗਵੰਤ ਮਾਨ ਬਣ ਗਿਆ, ਉਹਨੇ ਛੋਟੇ ਪਿੰਡ 'ਚ ਨਹੀਂ ਵੜਿਆ। ਅੱਛਾ ਕਰੂਗੀ ਹੈਂ ਨਾ ਜੀ, ਲਿਖਾ ਨਹੀਂ ਕਰਿਆ ਸਾਡਾ ਤਾਂ। ਆ ਬੈਠੇ ਹੁਣ 15 ਦਿਨ ਦੀ ਕਣਕ ਪਈ ਹੈ ਸਾਡੀ ਮੰਡੀ 'ਚ। ਕੀ ਕਰੀਏ? ਆ ਜਾਂਦੇ ਆ, ਮੁੜ ਜਾਂਦੇ ਆ, ਪਏ ਰਹੋ, ਤੁਰੇ ਫਿਰੋ, ਰੋਟੀਆਂ ਨਾਲ ਤੁਰੇ ਫਿਰਦੇ ਆ। ਐਡਾ ਬੁਰਾ ਹਾਲ ਹੈ। ਬਹਾਤਰ ਹੈ ਹੁਣ। ਦੱਸੋ ਕੀ ਕਰੀਏ? ਨਾ ਆਏ ਬਿਨਾਂ ਸਰਦਾ, ਨਾ ਆਇਆ ਜਾਂਦਾ। ਕੋਈ ਹੱਦ ਹੈ ਸਾਡਾ? ਹੁਣ ਵੋਟਾਂ ਲੈਣ ਆਉਣਗੇ? ਵੋਟਾਂ ਲੈਣ ਆਉਣਗੇ, ਪੁੱਛਾਂਗੇ ਵੋਟਾਂ ਲੈਣ ਨੂੰ ਆਏ ਵੀ ਸਾਡੇ ਸਾਡਾ ਪਤਾ ਨਹੀਂ ਲੱਗਦਾ। ਪੈਨਸ਼ਨ ਮਿਲਦੀ ਹੈ? ਹਾਂਜੀ ਪੈਨਸ਼ਨ ਤਾਂ ਮਿਲਦੀ ਹੈ। ਕਿੰਨੀ ਮਿਲਦੀ ਹੈ? ਮਿਲਦਾ 1500। 1500 ਮਿਲਦਾ? ਹਾਂ ਮਿਲਦਾ ਹੈ। ਮਹੀਨਾ ਹਾਂਜੀ ਗੁਜ਼ਾਰਾ ਹੋ ਜਾਂਦਾ ਮਹੀਨੇ ਦਾ 1500 ਨਾਲ? ਕਿੱਥੇ ਹੁੰਦਾ ਗੁਜ਼ਾਰਾ? ਦਵਾਈ ਵਿੱਚ ਮੇਰਾ ਘਰ ਵਾਲੀ ਹੈ, 2000 ਦੀ ਮੈਂ ਦਵਾਈ ਖਾ ਜਾਂਦਾ। ਅੱਛਾ ਯੂਰੀਆ ਮੈਨੂੰ ਹੈ, ਬਲੱਡ ਮੇਰਾ ਵੱਧ ਹੈ, ਮੇਰਾ ਸੰਘਣਾ ਹੁੰਦਾ ਹੈ, ਤੇ ਪੂਰਾ ਮੇਰਾ ਟੁੱਟਿਆ ਵਾ, ਢੂਹੀ ਮੇਰੀ ਹੱਲੀ ਵੀ ਹੈ। 2000 ਦੀ ਦਵਾਈ ਖਾ ਜਾਂਦਾ ਮੈਂ, ਹਲੇ ਹੋਰ ਮੰਗਦਾ ਕਰੋ। ਅੱਛਾ ਇਹੋ ਜਿਹਾ ਹਾਲ ਹੈ। ਫਿਰ ਘਰ ਦੇ ਦਿੰਦੇ ਆ ਸੌਖੇ? ਹੋਰ ਕੀ ਸਰਕਾਰ ਕੀ ਦਿੱਤਾ? ਹੋਰ ਆ ਪੈਨਸ਼ਨ ਹੀ ਹੈ। ਨਹੀਂ ਘਰ ਦੇ ਸੌਖੇ ਦੇ ਦਿੰਦੇ ਰੁਪਈਏ ਜਦੋਂ ਘਰੋਂ ਮੰਗਦੇ? ਹੋਰ ਫਿਰ ਦਿੰਦੇ ਕੀ ਕਰਨ? ਦੇਣੀ ਹੈ, ਦੇਣੀਆਂ ਦਿੰਦੇ ਤਾਂ ਹੈਗੇ, ਪਰ ਕਹਿੰਦੇ ਪੈਨਸ਼ਨ ਆਉਂਦੀ ਹੈ। ਪੈਨਸ਼ਨ ਦਾ ਘਰ ਪੂਰਾ ਹੁੰਦਾ ਨਹੀਂ। ਜ਼ਿਆਦਾ ਬਿਮਾਰੀਆਂ ਬਾਹਲੀਆਂ ਵੱਧਦੀਆਂ, ਕੀ ਕਰੀਏ ਹੁਣ? ਕਿਹੜੀ ਸਰਕਾਰ ਨੂੰ ਚੰਗਾ ਮੰਨਦੇ ਹੋ ਹੁਣ ਤੱਕ ਦੀ ਜੋ ਸਰਕਾਰਾਂ ਆਈਆਂ? ਕਿਹੜੀ ਸਰਕਾਰ ਚੰਗੀ? ਸਾਡੇ ਨਾਲ ਪਹਿਲਾਂ ਬਾਦਲ ਚੰਗਾ ਰਹੇ। ਸਾਡੇ ਭਾਈ ਦਾ ਉਹ ਸਾਡਾ ਮੋਟਰਾਂ ਦੇ ਬਿੱਲ ਕੱਟ ਗਿਆ ਸੀ। ਕਈ ਹੱਲ ਉਹਨੇ ਕਰੇ ਨੇ, ਗਿਣੇ ਕੋਈ ਨਾ ਗਿਣੇ, ਜਿਵੇਂ ਹੱਲ ਉਹਨੇ ਚੰਗੇ ਕਰੇ ਨੇ।
ਜ਼ਿਮੀਦਾਰ ਵਾਸਤੇ। ਹੁਣ ਵਾਲੀ ਸਰਕਾਰ ਕਹਿੰਦੀ ਅਸੀਂ ਬਿੱਲ ਮਾਫ ਕਰਤੇ 600 ਯੂਨਿਟ ਮਾਫ ਕਰਤੀ। ਕੀ ਅੰਤਾ ਮਾਫ ਕੀ ਇਹ ਜਿਹੜਾ ਘੱਟ ਕਰਦੇ ਜਾਂ ਕਰਦੇ ਨਾ ਮਾਫ ਕਰਦੇ ਨਾ ਮਾਫ ਜਿਹੜੇ ਆ ਛੋਟਾ ਮਾਫ ਕਰਦਾ